ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਵੀਰਵਾਰ 8 ਦਸੰਬਰ 2022 ਹੈ ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਕਰਨਾ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ ਜੀਐਨਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੇਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਚੋਣ ਨਤੀਜਿਆਂ ਤੋਂ ਕਰ ਲੈਂਦੇ ਹਾਂ। ਭਾਜਪਾ ਨੇ ਗੁਜਰਾਤ ਦੇ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ ਜੀ। ਬਿਲਕੁਲ ਜੀ, 27 ਸਾਲ ਪਹਿਲਾਂ ਹੋ ਗਏ ਸੀਗੇ ਤੇ ਜੀ 5 ਸਾਲ ਵਾਸਤੇ ਹੁਣ ਫਿਰ ਮੈਂਡੇਟ, ਟੋਟਲ 32 ਸਾਲ। ਜੀ 32 ਸਾਲ ਇਦਾਂ ਨਹੀਂ ਰਾਜ ਹੁੰਦਾ। 32 ਸਾਲ ਰਾਜ ਕਰਨ ਵਾਸਤੇ ਤੁਹਾਨੂੰ ਪਤਾ ਕੰਮ ਤੇ ਫਿਰ ਕਰਨਾ ਹੀ ਪਵੇਗਾ, ਨਹੀਂ ਤੇ ਜਨਤਾ ਜਿਹੜੀ ਆ ਵਹਾ ਕੇ ਭਰਾ ਮਾਰਦੀ ਹੈ। ਤਾਂ ਕੰਮ ਤਾਂ ਜ਼ਰੂਰ ਹੋਏ ਹੋਣਗੇ, ਜੀ ਤਾਂ ਹੀ ਜਨਾਬ ਹੋਰੀ ਜਿਹੜੇ ਆ ਕਿ ਐਂਟੀ ਇਨਕੰਬੈਂਸੀ ਸ਼ਬਦ ਨੂੰ ਬਿਲਕੁਲ ਖਤਮ ਹੀ ਕਰ ਗਏ ਨੇ। ਵੈਸੇ ਆਪਾਂ ਪਹਿਲਾਂ ਹੀ ਕਿਹਾ ਸੀਗਾ ਕਿ ਬਈ ਲੱਗਦਾ ਤੇ ਉਹ ਆ ਕਿ ਭਾਜਪਾ ਉੱਥੇ ਜਿੱਤ ਜਾਏਗੀ ਤੇ ਬੜੀ ਆਸਾਨੀ ਨਾਲ ਜਿੱਤ ਜਾਏਗੀ, ਕਾਂਗਰਸ ਹੀ ਉਹਨੂੰ ਫਾਈਟ ਦੇ ਸਕਦੀ ਹੈ। ਪਰ ਕਾਂਗਰਸ ਦੀ ਆਪ ਬਹੁਤ ਬੁਰੀ ਹਾਲਤ ਹੋ ਗਈ ਜੀ। 156 ਸੀਟਾਂ ਹੁੰਝ ਕੇ ਲੈ ਗਈ ਕਾਂਗਰਸ, ਸਿਮਟ ਗਈ 77 ਤੇ। ਕਮਾਲ ਦੀ ਗੱਲ ਹੈ ਕਿ 17 ਤੇ ਸਿਮਟ ਗਈ, 77 ਸੀਟਾਂ ਲਿਜਾਣ ਵਾਲੀ 60 ਸੀਟਾਂ ਦਾ ਲਾਸ। ਔਰ ਆਮ ਆਦਮੀ ਪਾਰਟੀ 5 ਸੀਟਾਂ ਲੈ ਗਈ ਆ ਜੀ। 5 ਸੀਟਾਂ ਲੈ ਗਈ। ਆਮ ਆਦਮੀ ਪਾਰਟੀ ਵਾਲੇ ਤੇ ਬੜੇ ਚਲਾਕ ਨੇ, ਤੁਹਾਨੂੰ ਪਤਾ ਹੀ ਹੈ। ਪਹਿਲਾਂ ਗਾਰੰਟੀ ਜਿੱਤਦੀ ਦਿੰਦੇ ਸੀ ਕਿ ਸਵੇਰੇ ਤੜਕੇ ਹੋਰਡਿੰਗ ਠੋਕੀ ਖਲੋਤੇ ਸੀ, ਕਹਿੰਦੇ ਨੈਸ਼ਨਲ ਪਾਰਟੀ ਬੰਨੇ ਪਰ ਵਧਾਈ। ਹਾਂਜੀ, ਮਤਲਬ ਉਹਨਾਂ ਵਾਸਤੇ ਤਾਂ ਦੋਵਾਂ ਹੱਥਾਂ 'ਚ ਹੀ ਲੱਡੂ ਆ। ਜੇ ਜਿੱਤ ਨਹੀਂ ਤਾਂ ਫਿਰ ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ। ਉਹ ਕਹਿੰਦੇ ਢੋਲ ਵਾਲਾ ਤਾਂ ਕੀਤਾ ਹੀ ਆ, ਲੱਡੂ ਵੱਟੇ ਹੀ ਆ, ਕੋਈ ਗੱਲ ਨਹੀਂ ਚੱਕ ਦਿਓ ਕੰਮ। ਤਾਂ ਉਹਨਾਂ ਨੇ ਖੁਸ਼ੀ ਮਨਾ ਲਈ। ਉਹਨਾਂ ਦੇ ਕੋਲ ਆਪਣਾ ਖੁਸ਼ੀ ਮਨਾਉਣ ਦਾ ਇੱਕ ਸਬੱਬ ਹੈ। ਸਬੱਬ ਇਹ ਹੈ ਕਿ ਉਹ ਨੈਸ਼ਨਲ ਪਾਰਟੀ ਬਣ ਗਏ ਉੱਥੇ, ਤਾਂ ਸੀਟਾਂ ਵੀ ਲੈ ਗਏ ਨੇ 5। ਉਹਨਾਂ ਦੀ ਬੋਣੀ ਅੱਛੀ ਹੋਈ ਆ। ਪਰ ਜੇ ਤੁਸੀਂ ਓਵਰਆਲ ਦੇਖੋਗੇ ਗੁਜਰਾਤ ਦੇ ਵਿੱਚ ਕਿ ਜੋ ਇੱਕ ਮਿਸ਼ਰਤ ਜਿਹਾ ਇਹਨਾਂ ਦਾ ਯਤਨ ਰਿਹਾ, ਕੋਈ ਇਹ ਨਹੀਂ ਹੈਗਾ ਕਿ ਉਹਦੇ 'ਚ ਕੋਈ ਇੱਕ ਖਾਸ ਗੱਲਬਾਤ ਜਿਹੜੀ ਹੈ ਉਹੀ ਇਹਨਾਂ ਨੂੰ ਲੈ ਕੇ ਚੱਲੀ ਹੈ। ਤਾਂ ਜਿਵੇਂ ਤੁਸੀਂ ਹੁਣ ਦੇਖੋਗੇ ਤਾਂ ਉੱਥੇ ਬਹੁਤ ਪੇਚੀਦਾ ਇੱਕ ਤਾਣਾ ਬਾਣਾ ਹੈ, ਜਾਤੀ ਤਾਣਾ ਬਾਣਾ। ਉਹਦੇ ਵਿੱਚ ਸੈਟਿੰਗ ਬਿਠਾਈ ਗਈ। ਜੇ ਤੁਸੀਂ ਵੇਖੋਗੇ ਤਾਂ ਭਾਜਪਾ ਜਿਹੜੀ ਹੈ ਨਾ, ਇਹਦੀ ਜਿੱਤ ਦਾ ਐਨਾਲਿਸਿਸ ਕਰੋਗੇ ਤਾਂ ਬਹੁਤ ਤੁਹਾਨੂੰ ਪਤਾ ਲੱਗੇਗਾ ਕਿ ਸ਼ਿੱਦਤ ਦੇ ਨਾਲ ਕਿੱਦਾਂ ਕੀਤਾ ਜਾਂਦਾ ਹੈ। ਇਹਨਾਂ ਨੇ ਕੀ ਕਰਿਆ ਸੀਗਾ, ਗੁਜਰਾਤ ਜਿੱਤ ਦੇ ਜਿਹੜੇ ਫੈਕਟਰ ਜੀ ਮੈਂ ਤੁਹਾਨੂੰ ਇਹਨਾਂ ਦੇ ਦੱਸਾਂ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਕੀਤੀ ਸੀ ਇਹਨਾਂ ਨੇ ਸ਼ਹਿਰੀਆਂ ਨੂੰ ਖੁਸ਼ ਕਰ ਲਿਆ ਜੀ। ਸ਼ਹਿਰੀਆਂ ਤੋਂ ਬਾਅਦ ਕੀ ਕਿ ਉਹਨਾਂ ਨੂੰ ਇੱਕ ਪੈਕੇਜ ਦਿੱਤਾ, ਡਿਵੈਲਪਮੈਂਟ ਪਲੱਸ ਹਿੰਦੂਤਵ, ਦੋਵਾਂ ਦਾ ਪੈਕੇਜ ਦਿੱਤਾ ਲਾ ਕੇ ਜੀ। ਇਹਨਾਂ ਨੇ ਕਈ ਯੋਜਨਾਵਾਂ ਐਲਾਨੀਆਂ। ਪਰਚੂਨ ਦਾ ਵਪਾਰੀ ਨਾਰਾਜ਼ ਸੀ, ਬੇਰੁਜ਼ਗਾਰੀ ਦਾ ਸੀਗਾ ਰੂਸ, ਇਹ ਹੋਰ ਸਮੱਸਿਆਵਾਂ ਸੀਗੀਆਂ। ਪਰ ਇਨ ਦੀ ਐਂਡ ਇਹਨਾਂ ਨੇ ਮੈਸੇਜ ਦਿੱਤਾ ਕਿ ਸਾਡੇ ਕੋਲ ਬਹੁਤ ਕੁਝ ਹੈ ਤੁਹਾਡੇ ਲਈ, ਅਸੀਂ ਬਹੁਤ ਕੁਝ ਕੀਤਾ ਵਾ ਤੁਹਾਨੂੰ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੁਝਾਨ 'ਚ ਉਹਨਾਂ ਨੂੰ ਕਾਮਯਾਬ ਰਹੇ, ਆਪਣੇ ਨਾਲ ਜੋੜਨ 'ਚ ਕਾਮਯਾਬ ਰਹੇ ਜੀ। ਤਾਂ ਦੂਸਰਾ ਕਿ ਜਿਹੜੇ ਬੰਦੇ ਲੋਕਾਂ ਦੀ ਨਜ਼ਰ ਦੇ ਵਿੱਚ ਰੜਕਦੇ ਸੀਗੇ ਕਿ ਇਹਨਾਂ ਨੇ ਚੰਗਾ ਕੰਮ ਨਹੀਂ ਕੀਤਾ, ਉਹਨਾਂ ਨੂੰ ਕਿਹਾ ਕਿ ਇਹਨਾਂ ਦੀਆਂ ਟਿਕਟਾਂ ਕੱਟ ਕੇ ਪਰੇ ਮਾਰੋ, ਦਫਾ ਹੋਣ ਦਿਓ। ਤਾਂ ਇਸ ਤਰ੍ਹਾਂ ਮਤਲਬ ਕਿ ਇੱਕ ਸ਼ਹਿਰੀ ਵਰਗ ਨੂੰ ਉਹਨਾਂ ਨੇ ਦੱਸਣ 'ਚ ਕਿਤੇ ਨਾ ਕਿਤੇ ਕਾਮਯਾਬੀ ਹਾਸਲ ਕੀਤੀ ਕਿ ਇੱਕ ਤੇ ਹੈ ਕਿ ਹਿੰਦੂਤਵ ਦੇ ਬਈ ਅਸਲੀ ਅਸੀਂ ਹੀ ਝੰਡਾ ਬਰਦਾਰ ਆ, ਕੇਜਰੀਵਾਲ ਨਹੀਂ ਬਣ ਸਕਦਾ। ਦੂਸਰੀ ਚੀਜ਼ ਜਿਹੜੀ ਹੈ, ਦੂਸਰੀ ਚੀਜ਼ ਕਿ ਦੇਖੋ ਤੁਹਾਡੇ ਕੋਲ ਕੀ ਨਹੀਂ ਹੈ,
ਤੁਹਾਡੇ ਕੋਲ ਡਿਵੈਲਪਮੈਂਟ ਹੈ, ਤੁਹਾਡੇ ਕੋਲ ਵੱਡੇ ਪ੍ਰੋਜੈਕਟ ਨੇ, ਤੁਹਾਡੇ ਕੋਲ ਇੱਕ ਵਧੀਆ ਮਾਹੌਲ ਆ, ਇੱਥੇ ਕੋਈ ਤੁਹਾਡੇ ਤੋਂ ਰੰਗ ਦਰੀਆਂ ਨਹੀਂ ਲੈਂਦਾ, ਇੱਥੇ ਤੁਹਾਡੇ ਕੋਲ ਇਹ ਕੋਈ ਡੰਡਾ ਟੈਕਸ ਨਹੀਂ, ਕੋਈ ਗੁੰਡਾ ਟੈਕਸ ਨਹੀਂ, ਤਾਂ ਕਾਰੋਬਾਰੀ ਨੂੰ ਵੀ ਖੁਸ਼ ਕੀਤਾ ਗਿਆ। ਫਿਰ ਜੇ ਤੁਸੀਂ ਅੱਗੇ ਆ ਜਾਓਗੇ ਤਾਂ ਮਤਲਬ ਕਿ ਸ਼ਹਿਰੀਆਂ ਨੂੰ ਹੋਰ ਤਰੀਕੇ ਨਾਲ, ਪਿੰਡੂਆਂ ਨੂੰ ਹੋਰ ਤਰੀਕੇ ਦੇ ਨਾਲ, ਮਤਲਬ ਕਿ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਆਦਿਵਾਸੀ ਏਰੀਏ ਸੀਗੇ ਜਿਹੜੇ, ਉਹਨਾਂ ਨੂੰ ਵੀ ਰੁਝਾਉਣ ਵਾਸਤੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਬਈ ਜਿਵੇਂ ਉਹਨਾਂ ਦੇ ਇੱਕ ਬਹੁਤ ਵੱਡੇ ਲੀਡਰ ਸੀਗੇ ਨਿਮਿਸ਼ਾ ਸੁਥਾਰ, ਉਹਨਾਂ ਨੂੰ ਮੰਤਰੀ ਬਣਾਇਆ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਪਾਰਟੀ ਪੱਧਰ ਤੇ ਜਿਹੜੇ ਆਦਿਵਾਸੀ ਚਿਹਰੇ ਸੀਗੇ ਉਹਨਾਂ ਨੂੰ ਅੱਗੇ ਵਧਾਇਆ ਹੋਰਾਂ ਨੂੰ ਵੀ। ਫਿਰ ਇਸ ਤੋਂ ਇਲਾਵਾ ਪਾਰਟੀਦਾਰ ਜਿਹੜਾ ਕਿ ਪਿਛਲੀ ਵਾਰੀ ਇਹਨਾਂ ਨੂੰ ਬਹੁਤ ਨੁਕਸਾਨ ਕਰ ਗਿਆ ਸੀਗਾ, ਤਾਂ ਜਿਹੜੇ ਇਸ ਵੇਲੇ ਉੱਥੇ ਇਹਨਾਂ ਦੇ ਸੀਗੇ ਭੁਪਿੰਦਰ ਪਟੇਲ, ਵਿਜੇ ਰੂਪਾਨੀ ਦੀ ਜਗ੍ਹਾ ਜਿਹੜੇ ਚੀਫ ਮਿਨਿਸਟਰ ਬਣਾਏ ਗਏ ਸੀ ਉਹ ਪਾਰਟੀਦਾਰ ਸਮਾਜ ਚੋਂ ਸੀਗੇ ਜੀ। ਤੇ ਜਿਹੜਾ ਹਾਰਦਿਕ ਪਟੇਲ, ਉਹਨੂੰ ਵੀ ਪਟਾ ਕੇ ਇਹਨਾਂ ਨੇ ਇੱਧਰ ਲਿਆਂਦਾ। ਮਤਲਬ ਕਿ ਸਟ੍ਰੈਟਜੀ ਦੇਖੋ ਨਾ ਜਿੱਤਣ ਦੀ, ਇਹ ਨਹੀਂ ਮਤਲਬ ਕਿ ਇਹਨੂੰ ਇਸ ਤਰ੍ਹਾਂ ਨਹੀਂ ਸਮੇਟਿਆ ਜਾਂਦਾ ਹੁੰਦਾ ਭਾਜਪਾ ਕੋਲ EVM ਹੈ ਜੀ, ਭਾਜਪਾ ਕੋਲ RSS ਹੈ ਜੀ, ਭਾਜਪਾ ਕੋਲ ਪੈਸਾ ਬਹੁਤ ਹੈ। ਪੈਸਾ ਕੇਜਰੀਵਾਲ ਨੇ ਵੀ ਬਹੁਤ ਵਹਾਇਆ ਉੱਥੇ। ਹਾਂਜੀ ਬਿਲਕੁਲ, ਪੈਸਾ ਦੋ ਸਰਕਾਰਾਂ ਉੱਥੇ ਜ਼ੋਰ ਲਾ ਰਹੀਆਂ ਸੀ, ਦਿੱਲੀ ਵਾਲੀ ਤੇ ਪੰਜਾਬ ਵਾਲੀ। ਤੋਂ ਪੈਸੇ ਦੀ ਗੱਲ ਨਹੀਂ ਹੁੰਦੀ ਨੇਰੀ ਪੂਰੀ। ਇਹਨਾਂ ਨੇ ਦੇਖੋ ਥੋੜੀਆਂ ਉਹਨਾਂ ਨੂੰ ਆਫਰਾਂ ਕੀਤੀਆਂ ਕਿ ਤੁਹਾਨੂੰ ਆਹ ਫ੍ਰੀ ਦੇ ਦਿਆਂਗੇ, ਤੁਹਾਨੂੰ ਆਹ ਫ੍ਰੀ ਦੇ ਦਿਆਂਗੇ। ਉਹ ਕਹਿੰਦੇ ਗੁਜਰਾਤੀ ਆ, ਅਸੀਂ ਤਾਂ ਨੌਕਰੀ ਨਹੀਂ ਉਡੀਕਦੇ ਜੀ, ਸਾਡੇ ਮੁੰਡੇ ਨੌਕਰੀ ਨਹੀਂ ਉਡੀਕਦੇ, ਸਾਡੇ ਤਾਂ ਸਿੱਧਾ ਕੰਮ ਹੀ ਖੋਲਦੇ ਆ ਜੀ, ਬਣੀਏ ਐਵੇਂ। ਬਿਲਕੁਲ, ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨਾ ਸੋਚਣ ਵਾਲੀਆਂ ਹੁੰਦੀਆਂ ਨੇ ਕਿਸੇ ਜਿੱਤ ਹਾਰ ਦੇ ਵਿੱਚੋਂ। ਕਿ ਦੇਖੋ ਸਾਡਾ ਕੰਮ ਕੀ ਹੈ ਕਿ ਜਿਹੜਾ ਕੋਈ ਜਿੱਤ ਗਿਆ ਉਹਨੂੰ ਆਪਾਂ ਕਹਿ ਦਿੰਦੇ ਕਿ ਜਿੱਤ ਗਿਆ। ਅਸੀਂ ਤਾਂ ਹੁਣ ਇੱਕ ਤਰ੍ਹਾਂ ਨਾਲ ਕਾਸਦ ਆ ਨਾ, ਜੋ ਉਸਨੇ ਆਇਆ ਤੇ ਉਹ ਦੇ ਦਿੱਤਾ। ਤਾਂ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਲੁਕਵੇਂ ਪੱਖ ਹੁੰਦੇ ਆ, ਉਹ ਜੇ ਆਪਾਂ ਫੋਲ ਕੇ ਦੇਖੀਏ ਤਾਂ ਅਸਲ 'ਚ ਉਹ ਦੱਸਦੇ ਆ ਕਿ ਜਿੱਤ ਹਾਰ ਦੇ ਕਾਰਨ ਕੀ ਰਹੇ ਨੇ। ਤਾਂ ਇਹਨਾਂ ਨੇ ਪਾਟੀਦਾਰ ਸਮਾਜ ਵੀ ਤਕਰੀਬਨ ਉਹਨਾਂ ਦਾ ਗੁੱਸਾ ਕੱਢ ਕੇ ਨਾਲ ਰਲਾ ਲਿਆ ਜੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਦਿਵਾਸੀ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਨੁਕਸਾਨ ਜਿਹੜਾ ਆਮ ਆਦਮੀ ਪਾਰਟੀ ਉਹ ਕਾਂਗਰਸ ਦਾ ਕਰ ਗਈ, ਕਿਉਂਕਿ ਵਿਰੋਧੀ ਵੋਟ ਜਿਹੜੇ ਸੀ ਦੁਫਾੜ ਹੋ ਗਏ ਜੀ। ਸਮਝਦੇ ਹੋ ਨਾ ਇਸ ਚੀਜ਼ ਦਾ ਵੀ ਤਾਂ ਕਿਤੇ ਨਾ ਕਿਤੇ ਐਡਵਾਂਟੇਜ ਉਹਨਾਂ ਨੂੰ ਮਿਲਣ ਵਾਲਾ ਸੀਗਾ। ਤੋਂ ਐਸੇ ਉਹਨਾਂ ਦੇ ਮਤਲਬ ਕਿ ਮੂਵ ਸੀਗੇ ਜੀ, ਬਹੁਤ ਵੱਡੇ ਮੂਵ ਸੀ। ਔਰ ਇਹ ਉਹਨਾਂ ਨੇ ਉਦੋਂ ਹੀ ਸ਼ੁਰੂ ਕਰ ਦਿੱਤੇ ਸੀ ਜਦੋਂ ਪਿਛਲੀ ਵਾਰੀ ਉਹ 100 ਸੀਟਾਂ ਦੇ ਅੰਦਰ ਸਿਮਟ ਗਏ ਸਨ ਗੁਜਰਾਤ ਦੇ ਵਿੱਚ। ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਕੁਝ ਚੰਗਾ ਨਹੀਂ ਕਰਾਂਗੇ ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਤਾਂ ਐਸਾ ਉਹਨਾਂ ਨੇ ਮਤਲਬ ਕਿ ਆਪਣਾ ਜੋ ਪੈਂਤੜਾ ਸੀ ਉਹ ਮੱਲਿਆ ਕਿ ਹੌਲੀ 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 ਉਹ ਕੰਮ ਕਰਦੇ ਗਏ। ਤਾਂ ਇੱਕ ਬਹੁਤ ਉਹਨਾਂ ਨੂੰ ਸਟਰੋਂਗ ਟੱਕਰ ਵੀ ਮਿਲ ਰਹੀ ਸੀਗੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਅਰਵਿੰਦ ਕੇਜਰੀਵਾਲ ਤੇ ਕੋਨੀ ਟੱਕਰ ਬਣਾਉਣ ਦਾ ਪੂਰਾ ਯਤਨ ਕਰ ਰਹੇ ਸੀਗੇ, ਪਰ ਬਾਵਜੂਦ ਇਸ ਦੇ ਤਾਂ ਉਹਨਾਂ ਨੇ ਹੌਲੀ ਹੌਲੀ ਸਟ੍ਰੈਟਜੀਕਲੀ ਇਹਨਾਂ ਨੂੰ ਮਾਤ ਦਿੱਤੀ ਆ। ਤਾਂ ਮਤਲਬ ਇਹ ਨਹੀਂ ਹੈ ਕਿ ਇਹ ਕੋਈ ਤੁੱਕਾ ਹੈ, ਕਿਉਂਕਿ 27 ਸਾਲ ਰਾਜ ਕਰਨ ਤੋਂ ਬਾਅਦ ਜੇ ਤੁਸੀਂ ਆਪਣੇ ਆਪ ਨੂੰ ਘਿਰ ਕੇ ਫਿਰ ਜੇਤੂ ਬਣਾ ਲੈਂਦੇ ਤਾਂ ਇੱਕ ਖਾਸ ਕਹਿ ਲਓ ਕਿ ਤੁਹਾਡੀ ਪ੍ਰਾਪਤੀ ਹੈ। ਤਾਂ ਭਾਰਤੀ ਜਨਤਾ ਪਾਰਟੀ ਅਤੇ ਉਹਦੇ ਸਮਰਥਕ ਖੁਸ਼ ਹੋ ਸਕਦੇ ਆ। ਹਾਂ, ਆਮ ਆਦਮੀ ਪਾਰਟੀ ਵੀ ਖੁਸ਼ ਹੋ ਸਕਦੀ ਆ ਕਿਉਂਕਿ ਉਹਨਾਂ ਦੀ ਬੋਣੀ ਅੱਛੀ ਹੋਈ ਹੈ, ਤੇ ਪੰਜਾਬੀ ਵੀ ਖੁਸ਼ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਇਸ਼ਤਿਹਾਰਾਂ ਦਾ ਵੀ ਉੱਥੇ ਮੁੱਲ ਮੁੜ ਗਿਆ। ਉਹਨਾਂ ਦੇ ਚੀਫ ਮਿਨਿਸਟਰ ਨੇ ਜਿਹੜੀਆਂ ਜੁੱਤੀਆਂ ਘਸਾਈਆਂ ਉੱਥੇ ਉਹਨਾਂ ਦਾ ਵੀ ਮੁੱਲ ਮੁੜ ਗਿਆ। ਤੁਸੀਂ ਵੀ ਹੋ ਥੋੜੇ ਬਹੁਤੇ ਖੁਸ਼ ਕਿ ਬਈ ਅਸੀਂ ਵੀ ਇਹਨਾਂ ਦੀ ਇਸ ਬੋਣੀ ਦੇ ਵਿੱਚ ਚੰਗਾ ਦਿਲ ਖੋਲ ਕੇ ਯੋਗਦਾਨ ਪਾਇਆ ਪੰਜਾਬੀਆਂ ਨੇ। ਸਾਡੀ ਇੱਥੇ ਵਜ਼ੀਰ ਬੀਬੀ ਪੋਸਟ ਹਿੰਦੀ 'ਚ ਥੱਲੇ ਬੂਸਟ, ਮਤਲਬ ਕਿ ਪਨ ਮੀਡੀਆ ਵੱਲੋਂ, ਪਨ ਮੀਡੀਆ ਕੌਣ ਆ ਸਭ ਨੂੰ ਪਤਾ ਆ। ਪੈਸਾ ਸਾਡਾ ਕਿੱਦਾਂ 25 ਲੱਖ ਦੇ ਬੂਸਟ, ਕਿੱਦਾਂ ਕਰੋੜਾਂ 'ਚ ਖਰਚਾ ਫੇਸਬੁੱਕ ਦਾ, ਹੱਦ ਹੋ ਗਈ ਆ ਜੀ। ਉਹ ਖੈਰ ਸਾਡਾ ਵੀ ਯੋਗਦਾਨ ਹੈ ਕਿ ਅਸੀਂ ਵੀ ਇਹਨਾਂ ਨੂੰ ਨੈਸ਼ਨਲ ਪਾਰਟੀ ਬਣਾ ਦਿੱਤਾ 10 ਸਾਲ 'ਚ। ਮਤਲਬ ਕਿ ਇਹਨਾਂ ਦੇ ਕੋਲ ਵੀ ਖੁਸ਼ ਹੋਣ ਦਾ ਮੌਕਾ ਹੈ। ਭਾਜਪਾ ਕੋਲ ਤੇ ਹੈ ਹੀ ਹੈ, ਪਰ ਕਾਂਗਰਸ ਕੋਲ ਸੋਚਣ ਦਾ ਮੌਕਾ ਹੈ ਕਿ ਬਈ ਹੁਣ ਗੁਜਰਾਤ ਦੇ ਵਿੱਚ ਕੀ ਤੁਹਾਡੀ ਹਾਲਤ ਵੈਸੀ ਹੀ ਹੋਣ ਜਾ ਰਹੀ ਹੈ ਕਿ ਜਿਵੇਂ ਆਂਧਰਾ ਦੇ ਵਿੱਚ ਇਹਨਾਂ ਦੇ ਪੈਰ ਉਖੜੇ ਸਨ। ਅਸਮੇ ਦੇ ਵਿੱਚ ਐਸੇ ਪੈਰ ਉਖੜੇ ਸਨ ਕਿ ਅੱਜ ਤੱਕ ਆਂਧਰਾ 'ਚ ਤਰਸਦੇ ਰਹੇ। ਇਹ ਆ ਜਿਹੜੇ YSR ਕਾਂਗਰਸ ਵਾਲੇ ਆ ਨਾ, ਇਹਨਾਂ ਚੋਂ ਨਿਕਲੇ ਹੋਏ ਸਨ। ਇਹ ਜਿਹੜੇ ਜਗਨ ਰੈਡੀ ਹੋ ਰਹੀ ਆ,
ਜੀ ਜੀ ਇਹਨਾਂ ਦੇ ਮਤਲਬ ਕਿ ਬਹੁਤ ਤੁਹਾਨੂੰ ਐਸੇ ਮਿਲ ਜਾਣਗੇ, ਬਹੁਤ ਐਸੇ ਮਿਲ ਜਾਣਗੇ ਐਗਜ਼ਾਮਪਲ ਤੁਹਾਨੂੰ ਕਿ ਜਿੱਥੋਂ ਇੱਕ ਵਾਰੀ ਉਖੜੀ ਪਾਰਟੀ ਦੁਬਾਰਾ ਜਿਹੜੀ ਉਹ ਫਿਰ ਲੀਹ ਤੇ ਨਹੀਂ ਚੜਦੀ। ਤਾਂ ਕਿ ਕਾਂਗਰਸ ਨੇ ਪਿਛਲੇ ਇਲੈਕਸ਼ਨ 'ਚ ਮੌਕਾ ਖੁੰਝਾ ਦਿੱਤਾ ਤੇ ਕੀ ਐਸਾ ਮੌਕਾ ਹੁਣ ਦੁਬਾਰਾ ਬਣ ਪਾਏਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਉਸ ਮੌਕੇ ਦਾ ਦਾਅਵੇਦਾਰ ਇਸ ਵੇਲੇ ਮੈਨੂੰ ਤੇ ਲੱਗਦਾ ਕਿ ਕੇਜਰੀਵਾਲ ਵਧੇਰੇ ਆ ਉੱਥੇ ਜੀ ਗੱਲ ਕਰੀਏ ਤਾਂ ਕੇਜਰੀਵਾਲ ਬਦਲ ਬਣ ਰਿਹਾ ਕਾਂਗਰਸ ਦਾ। ਇਹ ਕਾਂਗਰਸ ਲਈ ਸੋਚਣ ਵਿਚਾਰਨ ਦਾ ਵਿਸ਼ਾ ਹੈ। ਤਾਂ ਖੈਰ 5 ਸੀਟਾਂ ਤੇ ਜਿੱਤੇ ਨੇ, 35 ਸੀਟਾਂ ਤੇ ਦੂਜੇ ਨੰਬਰ ਤੇ ਆਏ ਨੇ। ਮੈਂ ਤਾਂ ਕਹਿ ਰਿਹਾ ਵਾਂ ਜੀ ਜੀ ਆਮ ਆਦਮੀ ਪਾਰਟੀ ਨੇ ਮਤਲਬ ਕਿ 22% ਸੀਟਾਂ ਤੇ ਚੰਗੀ ਆਪਣੀ ਪੈਠ ਬਣਾਈ ਆ ਗੁਜਰਾਤ 'ਚ। ਇਸ ਕਰਕੇ ਕਹਿ ਰਿਹਾ ਕਿ ਕਾਂਗਰਸ ਲਈ ਇਹ ਹੁਣ ਸੋਚਣ ਵਿਚਾਰਨ ਦਾ ਵਿਸ਼ਾ ਹੈ। ਖੈਰ ਇਹਦੇ ਤੇ ਹੁਣ ਮੋਦੀ ਸਾਹਿਬ ਵੀ ਬੋਲੇ ਆ, ਕਹਿੰਦੇ ਕਿ ਜਨਤਾ ਨੇ ਰਿਕਾਰਡ ਤੋੜਨ ਦੇ ਵਿੱਚ ਵੀ ਰਿਕਾਰਡ ਨਹੀਂ ਰਚ ਦਿੱਤਾ। ਠੀਕ ਹੈ ਜੀ ਜ਼ੋਰ, ਠੀਕ ਆ, ਪਰ ਜੋ ਹਿਮਾਚਲ 'ਚ ਤੁਹਾਡੇ ਨਾਲ ਹੋਈ ਆ ਜ਼ਰਾ ਉਹਦੀ ਵੀ ਗੱਲ ਕਰ ਲਓ ਨਾ। ਜੀ ਜੀ ਇਹੀ ਹੈ ਮੀਡੀਆ ਮੈਨੇਜਮੈਂਟ, ਇਹੀ ਹੈ ਕਿ ਅੱਜ ਗੁਜਰਾਤ ਜਿੱਤ ਦੇ ਥੱਲੇ 2 ਡਿਫੀਟਸ ਇਹਨਾਂ ਦੀਆਂ ਜਿਹੜੀਆਂ ਸੀਗੀਆਂ, 2 ਹਾਰਾਂ ਜਿਹੜੀਆਂ 3 ਇਲੈਕਸ਼ਨ 'ਚੋਂ 2 ਹਾਰਾਂ। ਉਧਰ ਉਪ ਚੋਣਾਂ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ 2 ਕਾਂਗਰਸ ਜਿੱਤ ਜਾਂਦੀ, 2 ਭਾਜਪਾ ਜਿੱਤਦੀ ਹੈ। ਮਤਲਬ ਕਿ ਗੱਲ ਇਹ ਹੈ, ਉਹ ਮੈਨਪੁਰੀ ਵਾਲੀ ਵੀ ਲੈ ਗਏ ਉਹ ਜਿਹੜੇ ਹੈਗੇ ਨੇ ਅਖਿਲੇਸ਼ ਯਾਦਵ ਹੋਰੀ, ਡਿੰਪਲ ਜਿੱਤ ਗਈ ਉਥੋਂ। ਤਾਂ ਕਹਿਣ ਦਾ ਮਤਲਬ ਹੈ ਕਿ ਹਿਮਾਚਲ ਤੁਹਾਡੇ ਹੱਥ ਚੋਂ ਖੁੱਸ ਗਿਆ, ਐਮਸੀਡੀ ਤੁਹਾਡੇ ਹੱਥ ਚੋਂ ਖੁੱਸ ਗਈ। ਮੈਂ ਤੇ ਈਵੀਐਮ ਨਹੀਂ ਕਹੂੰਗਾ ਕਿ, ਜਾਂ ਇਹ ਨਹੀਂ ਕਹੂੰਗਾ ਕਿ ਇਹਨਾਂ ਦੀ ਡੀਲ ਸੀ ਇੱਥੇ ਕਾਂਗਰਸ ਜਿੱਤ ਜਾਵੇ। ਤੇ ਜਿੱਤ ਤੇ ਹਾਰ ਉਸੇ ਚੀਜ਼ ਨੂੰ ਲੈ ਕੇ ਚੱਲ ਰਹੇ ਆ। ਤਾਂ ਗੱਲ ਇਹ ਹੈ ਕਿ 2 ਇਲੈਕਸ਼ਨ ਵੱਡੇ ਹਾਰ ਗਈ, ਇੱਕ ਸਟੇਟ ਨਿਕਲ ਗਿਆ ਹੱਥ ਚੋਂ, ਜੀ ਜੀ ਇੱਕ ਐਮਸੀਡੀ ਨਿਕਲ ਗਈ ਹੱਥ ਚੋਂ। ਤਾਂ ਮੀਡੀਆ ਕੋਲ ਇੱਕੋ ਸ਼ਗੂਫਾ ਹੈ, ਗੁਜਰਾਤ। ਜੇਕਰ ਗੁਜਰਾਤ ਨੂੰ ਨਾ ਪ੍ਰਚਾਰਿਆ ਜਾਵੇ ਔਰ ਖੁਦਾ ਨਾ ਖਾਸਤਾ ਗੁਜਰਾਤ ਨਾ ਬਚਦਾ ਤਾਂ ਇਹਨਾਂ ਦਾ 2024 ਹਿੱਲ ਜਾਣਾ ਸੀਗਾ। ਜਿਵੇਂ ਕਹਿੰਦੇ ਨਾ ਮੇਰਾ ਸਿਸਟਮ ਹਿੱਲ ਗਿਆ, ਉਹ ਡੇਰੇਦਾਰ ਨੇ ਗਾਣਾ ਹੀ ਕੱਢ ਦਿੱਤਾ ਸੀ ਡੇਰੇ ਮੁਖੀ ਨੇ। ਇਹਨਾਂ ਦਾ ਸਿਸਟਮ ਹਿੱਲ ਜਾਣਾ ਸੀ 2024 ਵਾਲਾ ਜੇ ਗੁਜਰਾਤ 'ਚ ਗੜਬੜ ਹੋ ਜਾਂਦੀ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ। ਪੰਜਾਬ ਦੇ ਵਿੱਚ ਗੋਲੀਆਂ ਦਾ ਸ਼ੋਰ ਥੰਮ ਨਹੀਂ ਰਿਹਾ। ਤਾਜ਼ਾ ਇੱਕ ਹੋਰ ਘਟਨਾ ਵਾਪਰ ਗਈ, ਸ਼ਾਇਦ ਫਰੋਖਤੀ ਦਾ ਹੀ ਮਾਮਲਾ ਉਹ ਸੀਗਾ। ਨਹੀਂ ਉਹ ਤਾਂ ਹੈ ਹੀ ਹੈ, ਉਹ ਤਾਂ ਕੱਲ ਰਾਤ ਹੀ ਹੋ ਗਿਆ ਸੀਗਾ, ਕੱਲ ਦੀ ਗੱਲ ਆ। ਅੱਜ ਫੇਰ ਗੋਲੀਆਂ ਚੱਲੀਆਂ ਨੇ ਬਠਿੰਡੇ ਦੇ ਵਿੱਚ। ਥੋੜਾ ਸਮਾਂ ਪਹਿਲਾਂ 2 ਬੰਦਿਆਂ ਨੂੰ ਸ਼ੂਟ ਕੀਤਾ ਗਿਆ, ਦੋਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਖੜਿਆ ਗਿਆ। ਗੋਲੀਆਂ ਕਿਹਨਾਂ ਨੇ ਮਾਰੀਆਂ ਨੇ, ਕਾਹਤੋਂ ਮਾਰੀਆਂ, ਹਾਲੇ ਪੁਲਿਸ ਜਾਂਚ ਪੜਤਾਲ ਕਰਦੀ ਪਈ ਆ। ਪਰ ਇਹ ਬਹੁਤ ਵੱਡੀ ਗੱਲ ਹੈ ਕਿ ਗੋਲੀਆਂ ਤੇ ਠਾ ਕਰਕੇ ਚੱਲ ਰਹੀਆਂ। ਉਸ ਘਟਨਾ ਦਾ, ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਵਾ, ਉਹਦਾ ਇੱਕ ਹੋਰ ਜ਼ਖਮੀ ਜਿਹੜਾ ਸੀਗਾ, ਪੁਲਿਸ ਗਨਮੈਨ ਜਿਹੜਾ ਸੀਗਾ ਉਸ ਬੰਦੇ ਦਾ, ਵਪਾਰੀ ਦਾ, ਉਹ ਵੀ ਚੱਲ ਵਸਿਆ। ਤਾਂ ਟੋਟਲ 2 ਮੌਤਾਂ ਹੋਈਆਂ ਨੇ, 2 ਸ਼ੂਟ ਇੱਥੇ ਕੀਤੇ ਗਏ ਨੇ ਬਠਿੰਡਾ ਦੇ ਵਿੱਚ, ਪਲੱਸ ਇੱਕ ਫਗਵਾੜੇ ਦੇ ਲਾਗੇ ਕੋਈ ਪਿੰਡ ਹੈ ਸ਼ਾਇਦ ਪਾਸ਼ਟਾ, ਕੁਛ ਐਸਾ ਪਿੰਡ ਦਾ ਨਾਮ ਆ, ਤਾਂ ਉੱਥੇ ਵੀ ਇੱਕ ਬੰਦੇ ਨੂੰ ਸ਼ੂਟ ਕੀਤਾ ਗਿਆ। ਹਾਲਾਂਕਿ ਵਧੀ ਸੀ ਉਹਦੀ, ਮਤਲਬ ਕਿ ਉਹ ਸੀ ਵਧੀ ਨੇ ਬਚਾ ਲਿਆ ਉਹਨੂੰ, ਪਰ ਉਹਨੂੰ ਵੀ ਸ਼ੂਟ ਕੀਤਾ ਗਿਆ। ਗੋਲੀ ਕਿਤੇ ਇੱਕ ਥਾਂ ਤੇ ਨਹੀਂ ਚੱਲੀ, ਗੋਲੀ ਇਹਨਾਂ 24 ਘੰਟਿਆਂ ਦੇ ਦਰਮਿਆਨ ਕਈ ਥਾਵਾਂ ਤੇ ਚੱਲੀ ਆ। ਤਾਂ ਐਸਾ ਕਿਉਂ ਹੋ ਰਿਹਾ, ਕਾਹਤੋਂ ਹੋ ਰਿਹਾ, ਤਾਂ ਬੜਾ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁੰਝਲਦਾਰ ਵਿਸ਼ਾ ਬਣ ਗਿਆ। ਪਰ ਕਿਤੇ ਵੀ ਜੇ ਦੇਖੀਏ ਤਾਂ ਇਸ ਵੇਲੇ ਪੁਲਿਸ ਦਾ ਡਰ ਨਹੀਂ ਹੈਗਾ। ਪੁਲਿਸ ਦਾ ਡਰ ਕਿੱਦਾਂ ਹੁੰਦਾ ਹੈ? ਅੱਗੇ ਪੁਲਿਸ ਪਿੰਡਾਂ 'ਚ ਐ ਨਹੀਂ ਸੀ ਤੁਰੀ ਫਿਰਦੀ ਹੁੰਦੀ, ਸ਼ਹਿਰਾਂ 'ਚ ਐ ਨਹੀਂ ਸੀ ਤੁਰੀ ਫਿਰਦੀ ਹੁੰਦੀ। ਪਰ ਜਦੋਂ ਪੁਲਿਸ ਦੀ ਥਾਣਿਓਂ ਜਿਪਸੀ ਨਿਕਲਦੀ ਹੁੰਦੀ ਸੀ ਨਾ ਪ੍ਰਵੀਨ ਜੀ, ਤੇ ਬਾਜ਼ਾਰਾਂ 'ਚੋਂ ਰੇੜੀਆਂ ਖਿਸਕਣੀਆਂ ਸਟਾਰਟ ਹੋ ਜਾਂਦੀਆਂ ਸਨ। ਪੁਲਿਸ ਦਾ ਇੰਨਾ ਦਾਬਾ ਹੁੰਦਾ ਸੀ, ਚੰਗਾ ਥਾਣੇਦਾਰ, ਘੈਂਟ ਥਾਣੇਦਾਰ ਹੁੰਦਾ ਸੀ, ਤੇ ਸੜਕਾਂ ਤੋਂ ਬੱਸਾਂ ਥੱਲੇ ਹੋ ਜਾਂਦੀਆਂ ਸਨ, ਇੰਨਾ ਦਾਬਾ ਹੁੰਦਾ ਸੀ। ਹੁਣ ਪੁਲਿਸ ਤੁਰੀ ਫਿਰਦੀ ਹੈ, ਕਰ ਕੁਛ ਨਹੀਂ ਸਕਦੀ ਕਿਸੇ ਦਾ, ਕਿਉਂਕਿ ਅੱਗੋਂ ਲੋਕ ਪੈ ਜਾਂਦੇ ਆ, ਅਵੇਅਰ ਨੇ ਲੋਕ। ਮੈਂ ਨਹੀਂ ਕਹਿੰਦਾ ਕਿ ਉਸ ਟਾਈਮ ਜੋ ਪੁਲਿਸ ਧੱਕਾ ਕਰ ਰਹੀ ਸੀ ਉਹ ਜਾਇਜ਼ ਆ। ਗਲਤ ਚੀਜ਼ ਉਦੋਂ ਵੀ ਗਲਤ ਸੀ, ਗਲਤ ਚੀਜ਼ ਹੁਣ ਵੀ ਜੇ ਪਬਲਿਕ ਬੰਨੀ ਉਹ ਗਲਤ ਕੀਤੀ ਜਾਂਦੀ ਉਹ ਗਲਤ ਆ। ਪਰ ਇੱਕ ਹੁੰਦਾ ਡਰ, ਇੱਕ ਹੁੰਦਾ ਭੈ, ਉਹ ਮੁਕਤ ਹੈ ਇਸ ਟਾਈਮ, ਉਹ ਖਤਮ ਹੈ। ਪੁਲਿਸ ਤੁਰੀ ਫਿਰਦੀ ਹੈ, ਤੁਹਾਨੂੰ ਨਜ਼ਰ ਆਏਗੀ ਅਗਲਾ ਕੋਲੋਂ ਹੀ ਗੋਲੀ ਮਾਰ ਕੇ, ਕੋਲੋਂ ਕੀ ਛੱਡੋ ਯਾਰ, ਪੁਲਿਸ ਵਾਲਿਆਂ ਦੇ ਵਿੱਚੋਂ ਗੋਲੀ ਮਾਰ ਜਾਂਦੇ ਨੇ। ਜਿਹੜੇ ਵਪਾਰੀ ਦੀ ਗੱਲ ਹੋ ਰਹੀ ਆ, ਉਸ ਵਪਾਰੀ ਨੂੰ ਵੀ ਤਾਂ ਗਨਮੈਨ ਹੀ ਮਿਲੇ ਨੇ ਜਿਹੜਾ ਗਨਮੈਨ ਮਰਿਆ। ਅਗਲੇ ਗਨਮੈਨਾਂ 'ਚ ਆ ਕੇ, ਕਿਉਂਕਿ ਪੁਲਿਸ ਦਾ ਡਰ ਹੈ ਨਹੀਂਗਾ ਜੀ।
ਪੁਲਿਸ 100 ਵਾਰ ਸੋਚਦੀ ਆ, ਬੰਦੇ ਨੂੰ ਹੱਥ ਪਾਉਣ ਲੱਗਿਆ ਅਗਲਾ ਇੱਕ ਵਾਰੀ ਵੀ ਨਹੀਂ ਸੋਚਦਾ, ਠਾ ਕਰਕੇ ਖੇਤੀ ਕਰ ਦਿੰਦਾ ਆ। 150 ਦਾ ਕਾਰਤੂਸ ਲੱਗਦਾ ਹੋ ਗਿਆ, ਕੋਈ ਸਮਝਦਾ ਹੀ ਨਹੀਂ ਕੁਝ ਵੀ। ਤਾਂ ਗੱਲ ਇਹ ਹੈ ਕਿ ਜਾਂ ਤਾਂ ਫਿਰ ਪੁਲਿਸ ਇੰਨੀ ਕਰ ਦਿਓ ਕਿ ਹਰੇਕ ਗਲੀ 'ਚ ਹੀ ਪੁਲਿਸ ਤੁਰੀ ਫਿਰੇ, ਤੇ ਜਾਂ ਫਿਰ ਪੁਲਿਸ ਜਿਹੜੀ ਹੈ ਨਾ ਕੱਲੀ ਦਿਖਾਉਣ ਨੂੰ ਨਾ ਤੁਸੀਂ ਐ ਤੁਰੀ ਫਿਰੋ। ਘੱਟੋ ਘੱਟ ਕੋਈ ਡਰ ਹੋਵੇ ਕਿ ਪੁਲਿਸ ਸਾਨੂੰ ਫੜ ਲਏਗੀ, ਪੁਲਿਸ ਸਾਨੂੰ ਛੱਡੇਗੀ ਨਹੀਂ, ਸਾਨੂੰ ਸਜ਼ਾਵਾਂ ਆਉਣਗੀਆਂ, ਜੋ ਲੁੱਟ ਖਸੁੱਟ ਦਾ ਮਾਲ ਆ ਸਾਥੋਂ ਵਸੂਲ ਕੀਤਾ ਜਾਏਗਾ। ਜਦੋਂ ਤੱਕ ਡਰ ਨਹੀਂ ਪਵੇਗਾ ਉਦੋਂ ਤੱਕ ਕੱਖ ਨਹੀਂ ਹੋਣਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਇੱਕ ਅਖਬਾਰ ਦੇ ਵਿੱਚ ਛਪੀ ਖਬਰ ਦੀ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਬੇਦੋਸ਼ਾ ਕਿਹਾ ਗਿਆ। ਕਿਹੜੇ ਮਾਮਲੇ ਦੇ ਵਿੱਚ ਕਿਹਾ ਗਿਆ? ਨਹੀਂ ਦੇਖੋ, ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ। ਇੱਕ ਨੈਸ਼ਨਲ ਨਿਊਜ਼ਪੇਪਰ ਨੇ ਖਬਰ ਛਾਪੀ ਹੈ, ਮੈਂ ਖਬਰ ਤੁਹਾਨੂੰ ਪੜ੍ਹ ਕੇ ਕੋਟ ਕਰਕੇ ਸੁਣਾ ਦਿੰਨਾ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੇ ਦੌਰਾਨ ਜੋ ਮੰਦਭਾਗੀ ਕੋਟਕਪੂਰੇ ਵਾਲੀ ਘਟਨਾ ਵਾਪਰੀ ਆ, ਉਸ ਸਮੇਂ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਨਹੀਂ ਸੀ। ਨਾ ਹੀ ਇਸ ਦੌਰਾਨ ਉਹਨਾਂ ਨੇ ਕਿਸੇ ਅਧਿਕਾਰੀ ਨੂੰ ਫੋਨ ਤੇ ਕੋਈ ਰਾਬਤਾ ਕੀਤਾ। ਸੁਖਬੀਰ ਸਿੰਘ ਬਾਦਲ ਉਸ ਸਮੇਂ ਦੇ ਦੌਰਾਨ ਨਿੱਜੀ ਕੰਮ ਲਈ ਪੰਜਾਬ ਤੋਂ ਬਾਹਰ ਗਏ ਹੋਏ ਸਨ। ਉਹਨਾਂ ਨੂੰ ਘਟਨਾ ਦੀ ਸੂਚਨਾ ਮੀਡੀਆ ਰਾਹੀਂ ਮਿਲੀ। ਵਿਰੋਧੀ ਦਲ ਉਹਨਾਂ ਤੇ ਪੂਰੀ ਤਰ੍ਹਾਂ ਗਲਤ ਦੋਸ਼ ਮੜ ਰਿਹਾ ਹੈ। ਉਹ ਉਸ ਗੋਲੀकांड ਦੇ ਦੌਰਾਨ ਉੱਚ ਅਧਿਕਾਰੀਆਂ ਤੋਂ ਅਪਡੇਟ ਲੈ ਰਹੇ ਸੀ, ਉਹਨਾਂ ਨੂੰ ਹੁਕਮ ਦੇ ਰਹੇ ਸੀਗੇ, ਜਦ ਕਿ ਮਤਲਬ ਕਿ ਜੋ ਪ੍ਰਚਾਰ ਹੋ ਰਿਹਾ ਹੈ, ਜਦ ਕਿ ਹਕੀਕਤ ਇਹ ਹੈ ਕਿ ਇਸ ਘਟਨਾ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਸੀ ਹੀ ਨਹੀਂ, ਨਾ ਹੀ ਘਟਨਾ ਦੇ ਸੰਬੰਧ ਚ ਕਿਸੇ ਵੀ ਜ਼ਿਲ੍ਹਾ ਜਾਂ ਆਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਤਾਂ ਗੱਲ ਇਹ ਹੈ ਕਿ ਅੱਛਾ, ਇਹਦੇ ਵਿੱਚ ਹੁਣ ਇਸ ਖਬਰ ਨੂੰ ਜੇ ਦੇਖੋਗੇ, 2 ਕਾਲਮ ਦੀ ਖਬਰ ਆ। 2 ਕਾਲਮ ਦੀ ਖਬਰ ਦੇ ਵਿੱਚ ਅਗਾਂਹ ਜਾ ਕੇ ਵੀ ਉਹਨਾਂ ਨੇ ਅਕਾਲੀ ਦਲ ਬਾਦਲ ਦਾ ਪੱਖ ਰੱਖਿਆ, ਨਾਲੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਪੂਰਾ ਬਾਦਲ ਪਰਿਵਾਰ ਹੈ ਜਿਹੜਾ ਹਮੇਸ਼ਾ ਪੰਥ ਨੂੰ ਪਹਿਲ ਦੇਣ ਵਾਲਾ ਹੈ, ਕਦੇ ਵੀ ਪੰਥ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਤੇ ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਿਰੋਧੀ ਧਿਰ ਦੇ ਕੁਝ ਲੋਕ ਗਲਤ ਤੱਥਾਂ ਦੇ ਆਧਾਰ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਬੇਅਦਬੀ ਦੀਆਂ ਘਟਨਾਵਾਂ ਤੇ ਦੁੱਖ ਪ੍ਰਗਟਾਉਂਦੇ ਆਏ ਨੇ। ਇਹ ਚਲੋ ਭਾਸ਼ਾ ਪੰਜਾਬੀ ਦਾ ਅਖਬਾਰ ਨਹੀਂ, ਮੈਂ ਟੁੱਟੀ ਭੱਜੀ ਕੋਸ਼ਿਸ਼ ਕਰਕੇ ਤੇ ਤੁਹਾਨੂੰ ਲੱਥਾ ਕਰ ਦਿੱਤਾ। ਇਹ ਸਾਰੀ ਖਬਰ ਮੈਂ ਕੋਟ ਕੀਤੀ ਹੈ ਤਾਂ ਕਿ ਇੱਕ ਵੀ ਪੰਕਤੀ ਜਿਹੜੀ ਛੁੱਟ ਨਾ ਜਾਵੇ। ਮੈਂ ਤੁਹਾਨੂੰ ਬੋਰ ਨਹੀਂ ਕਰਨਾ ਚਾਹੁੰਦਾ, ਪਰ ਰੌਲਾ ਹੈ ਕਿ ਮੈਨੂੰ ਤੁਸੀਂ ਦੱਸੋ ਕਿ ਇਸ ਖਬਰ ਦੇ ਵਿੱਚੋਂ ਤੁਹਾਨੂੰ ਕਿਤੇ ਵੀ ਇਹ ਨਜ਼ਰ ਆਇਆ ਕਿ ਖਬਰ ਹੈ ਕਿਸ ਵੱਲੋਂ? ਬਿਲਕੁਲ ਸਹੀ ਹੈ ਜੀ। ਮੈਂ ਤੁਹਾਨੂੰ ਜਿੰਨੀਆਂ ਪੰਕਤੀਆਂ ਸੁਣਾਈਆਂ, ਅੱਖਰ ਅੱਖਰ ਪੜ੍ਹ ਕੇ ਸੁਣਾਇਆ, ਕਿਤੇ ਤੁਹਾਨੂੰ ਇਹ ਦੱਸਿਆ ਗਿਆ ਕਿ ਇਹ ਅਕਾਲੀ ਦਲ ਬਾਦਲ ਦੀ ਸਟੇਟਮੈਂਟ ਹੈ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਦੇ ਓਪੀਨੀਅਨ ਜਾਂ ਜਿਹੜੇ ਉਹਨਾਂ ਦੇ ਆਪਣੇ ਵਿਚਾਰ ਨੇ? ਨਹੀਂ, ਇਹ ਵੀ ਨਹੀਂ। ਪੱਤਰਕਾਰ ਜਾਂ ਅਖਬਾਰ ਦਾ ਵੀ ਕੋਈ ਰਿਸਰਚ ਦਾ ਕੋਈ ਆਪਣਾ ਕੋਈ ਪ੍ਰਗਟਾਵਾ ਨਹੀਂ ਕਿ ਸਾਡੀ ਰਿਸਰਚ ਹੈ, ਔਰ ਇਹਨਾਂ ਦੀ ਰਿਸਰਚ ਹੋ ਵੀ ਨਹੀਂ ਸਕਦੀ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ। ਮਾਮਲਾ ਇਸ ਟਾਈਮ ਖੁਦ ਕਹਿ ਲੋ ਕਿ SIT ਦੇ ਕੋਲ ਆ। ਹਾਈ ਕੋਰਟ ਨੇ ਪਹਿਲਾਂ ਕਿਹਾ ਸੀਗਾ ਕਿ ਮੀਡੀਆ ਨੂੰ ਕਿਸੇ ਕਿਸਮ ਦੀ ਇਸ ਕੇਸ ਦੇ ਮੁਤਲਕ ਤੁਸੀਂ ਕੋਈ ਵੀ ਇਨਫੋਰਮੇਸ਼ਨ ਦੇਣੀ ਨਹੀਂ ਹੈ। ਤਾਂ ਇਹ ਖਬਰ ਕਿਵੇਂ ਛਪੀ ਹੈ ਇਹ ਖਬਰ ਕਿਵੇਂ ਛਪਾਈ ਹੈ ਔਰ ਇਹ ਖਬਰਾਂ ਕਿਵੇਂ ਚੱਲ ਰਹੀਆਂ ਨੇ ਇਸ ਪੰਜਾਬ ਦੇ ਵਿੱਚ? ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦਾ ਇਹਨਾਂ ਨੇ ਠੇਕਾ ਲੈ ਰੱਖਿਆ। ਗੱਲ ਇਹ ਹੈ ਕਿ ਥੋੜੇ ਦਿਨ ਪਹਿਲਾਂ ਇੱਕ ਸਿੱਧੂ ਦੀ ਖਬਰ ਛਪ ਜਾਂਦੀ ਹੈ ਕਿ ਸਿੱਧੂ ਨੂੰ ਜੀ ਚਿੱਠੀ ਆਈ ਹੈ, ਚਿੱਠੀ ਆਈ ਹੈ, ਤੇ ਮੁੜ ਕੇ ਜਿਹੜੇ ਜੇਲ੍ਹ ਸੁਪਰੀਡੈਂਟ ਆ ਉਹ ਕਹਿੰਦੇ ਵੀ ਰਹਿ ਕਿ ਮੈਂ ਤੇ ਚਿੱਠੀ ਪੜ੍ਹੀ ਨਹੀਂ ਹੈ। ਤੇ ਚਿੱਠੀ ਏਦਾਂ ਨਹੀਂ ਹੁੰਦਾ ਕਿ ਉੱਥੇ ਕਬੂਤਰ ਜਾ ਕਬੂਤਰ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ, ਏਦਾਂ ਥੋੜੀ ਉੱਥੇ ਕਬੂਤਰ ਜਾ ਕੇ ਚਿੱਠੀਆਂ ਫੜਾ ਦਿੰਦੇ ਨੇ ਜੀ। ਉੱਥੇ ਚਿੱਠੀਆਂ ਹਜ਼ੂਰ ਸੈਂਸਰ ਹੋ ਕੇ ਜਾਂਦੀਆਂ ਨੇ ਡਿਊਟੀ ਚੋਂ। ਤਾਂ ਉਹ ਖਬਰ ਖੁਦ ਕਾਂਗਰਸੀਆਂ ਨੇ ਸਵਾਲ ਚੁੱਕੇ ਕੋਈ ਖਬਰ ਪਲਾਂਟਡ ਹੈ, ਕੌਣ ਕਰਵਾ ਰਿਹਾ? ਇਸ ਖਬਰ ਨੂੰ ਵੀ ਤਾਂ ਤੁਸੀਂ ਹੁਣ ਸੁਣ ਕੇ ਜੇ ਹੈਰਾਨ ਨਾ ਹੋਵੋ ਤੇ ਬੜੀ ਹੈਰਾਨਗੀ ਵਾਲੀ ਗੱਲ ਹੈ। ਬਿਲਕੁਲ ਸਹੀ। ਇਹ ਖਬਰ ਇਸ ਤਰ੍ਹਾਂ ਦਾ ਤੁਕ ਕੀ ਹੈ ਖਬਰ ਦਾ? ਔਰ ਖਬਰ ਪੰਜਾਬ ਪੇਜ ਤੇ ਛਪੀ ਪਈ ਹੈ।
ਤਾਂ ਹੈਰਾਨਗੀ ਹੁੰਦੀ ਹੈ। ਖੈਰ ਇਹ ਚਲੋ ਇਹ ਪੱਖ ਜਿਹੜੇ ਉਹ ਅਕਾਲੀ ਦਲ ਪਹਿਲਾਂ ਵੀ ਰੱਖ ਚੁੱਕਾ ਵਾ, ਪਰ ਇੱਕ ਅਖਬਾਰ ਦੀ ਮੈਂ ਤਾਂ ਕ੍ਰੈਡੀਬਿਲਿਟੀ ਤੇ ਸਵਾਲ ਚੁੱਕੂੰਗਾ ਕਿ ਇਹਨਾਂ ਨੇ ਨਾ ਕੋਈ ਉਜਾਗਰ ਕੀਤਾ ਹੈ ਕਿ ਕਿਹੜਾ ਰਿਪੋਰਟਰ ਆ, ਨਾ ਉਜਾਗਰ ਕੀਤਾ ਕਿ ਕਿਹੜੇ ਬਿਹਾਵ ਤੇ ਕਿਹਦੇ ਸਟੇਟਮੈਂਟ ਤੇ ਸਾਰਾ ਕੁਝ ਛਾਪਿਆ ਜਾ ਰਿਹਾ। ਸੋ ਇਹ ਆ ਸਾਡਾ ਮੀਡੀਆ ਇਸ ਤਰ੍ਹਾਂ ਲੋਕਾਂ ਦੀ ਇਹ ਸੁੱਧੀ ਬੁੱਧੀ ਭ੍ਰਿਸ਼ਟ ਕਰਦਾ ਹੈ ਜੀ। ਏਦਾਂ ਮੈਂ ਇਸ ਖਬਰ ਬਾਰੇ ਨਹੀਂ ਕਹਿ ਰਿਹਾ, ਮੈਂ ਉਦਾਂ ਹੀ ਨਤੀਜਾ ਕੱਢ ਕੇ ਕਹਿ ਰਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਇੰਡੀਆ 'ਚ, ਖਬਰਾਂ ਪਲਾਂਟ ਕੀਤੀਆਂ ਜਾਂਦੀਆਂ। ਤਾਂ ਖੈਰ ਦੇਖੋ ਹੁਣ ਜਾਂਚ ਪੜਤਾਲ ਚੱਲ ਰਹੀ ਹੈ, ਅਸੀਂ ਕਿਸੇ ਨੂੰ ਨਾ ਬਦੋਸ਼ਾ ਕਹਿ ਸਕਦੇ ਹਾਂ ਤੇ ਨਾ ਅਸੀਂ ਕਿਸੇ ਨੂੰ ਦੋਸ਼ੀ ਕਹਿੰਦੇ ਹਾਂ ਜੀ। ਪਰ ਰੌਲਾ ਇਹ ਕਿ ਮੀਡੀਆ ਸਹੀ ਰਿਪੋਰਟਿੰਗ ਕਰੇ, ਦੱਸੇ ਤਾਂ ਸਹੀ ਨਾ ਕਿ ਇਹ ਵਿਚਾਰ ਕਿਸ ਦੇ ਆ, ਕਿਸੇ ਦੇ ਵੀ ਹੋਣ ਵਿਚਾਰ ਦੱਸਣੇ ਚਾਹੀਦੇ ਔਰ ਵਿਚਾਰ ਰੱਖਣ ਦਾ ਹੱਕ ਆਪੋ ਆਪਣਾ ਹੈਗਾ ਆ ਲੋਕਾਂ। ਅਕਾਲੀ ਦਲ ਦਾ ਕੋਈ ਪੁਰਾਣਾ ਪ੍ਰੈਸ ਨੋਟ ਪਿਆ ਹੋਣਾ ਮਿੰਟੂ ਜੀ 2015-16 ਦਾ, ਉਹ ਚਿੱਠੀਆਂ ਕੱਢੀਆਂ ਹੋਣੀਆਂ ਐਡੀਟਰ ਨੇ ਵਿਚਾਰੇ ਨੇ, ਉਹਨੇ ਆਖਿਆ ਚਲੋ ਛਾਪ ਦਿੰਨੇ, ਜੇ ਕਿਸੇ ਨੇ ਫੜ ਲਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਇੱਕ ਸ਼ਾਮਦੀ ਦਾ ਇਨਾਮ ਤਾਂ ਮਿਲ ਹੀ ਜਾਂਦਾ ਕਈ ਵਾਰੀ। ਹਾਂਜੀ ਨਹੀਂ ਏਦਾਂ ਨਹੀਂ ਚਾਹੀਦਾ ਨਾ, ਇਹ ਬਿਲਕੁਲ ਮਤਲਬ ਕਿ ਤੁਹਾਡੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ ਤੁਹਾਡੀ। ਤੁਸੀਂ ਕਿਉਂ ਲੋਕਾਂ ਨੂੰ ਇਸ ਤਰ੍ਹਾਂ ਮਿਸਲੀਡ ਕਰ ਰਹੇ ਹੋ? ਜਾਂ ਤਾਂ ਤੁਸੀਂ ਵਿੱਚ ਕਿਸੇ ਦਾ ਕੋਈ ਵਰਜ਼ਨ ਪਾਓ, ਕਿਸੇ ਦਾ ਨਾਂ ਪਾਓ, ਕਿੱਥੋਂ ਖਬਰ ਲਈ ਹੈ, ਤੁਹਾਡੇ ਸੋਰਸਸ ਜਿਹੜੇ ਆ ਤੁਸੀਂ ਨਹੀਂ ਰਿਵੀਲ ਕਰਨੇ ਹੁੰਦੇ, ਘੱਟੋ ਘੱਟ ਸੋਰਸਸ ਤਾਂ ਦੱਸ ਦਿਓ ਨਾ ਕਿ ਸਾਡੇ ਸੋਰਸਸ ਦੱਸ ਰਹੇ ਨੇ ਜਾਂ ਫਲਾਣੇ ਬੰਦੇ ਨੇ ਸਟੇਟਮੈਂਟ ਲਵਾਈ ਹੈ। ਨਾ ਰਿਸਰਚ ਸਟੋਰੀ ਹੈ ਇਹ, ਨਾ ਇਹ ਇਨਸਾਈਡ ਸਟੋਰੀ ਹੈ, ਨਾ ਇਹ ਕੋਈ ਪ੍ਰੈਸ ਨੋਟ ਹੈ। ਮੈਂ ਇਸੇ ਅਖਬਾਰ ਦੇ ਵਿੱਚ ਕੰਮ ਕਰਦਾ ਰਿਹਾ ਹਜ਼ੂਰ, ਮੈਂ ਇਸੇ ਕੰਮ ਲਈ ਕਈ ਸਾਲ ਗਾਲੇ ਨੇ। ਸੋ ਪ੍ਰਿੰਟ ਮੀਡੀਆ 'ਚ ਮੈਂ ਲੰਬਾ ਸਮਾਂ ਕੰਮ ਕਰਦਾ ਰਿਹਾ, ਤਾਂ ਸਾਨੂੰ ਪਤਾ ਲੱਗ ਜਾਂਦਾ ਕਿਹੜੀ ਖਬਰ ਪਲਾਂਟਡ ਹੈ ਤੇ ਕਿਹੜੀ ਖਬਰ ਜਿਹੜੀ ਹੈ ਉਹ ਚੱਕ ਕੇ ਮਤਲਬ ਕਿ ਢੱਕ ਦਿੱਤੀ ਗਈ ਹਾਸ਼ੀਏ ਤੇ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਆਪਾਂ ਧਰਮ ਪਰਿਵਰਤਨ ਦੇ ਵਿੱਚ ਰਾਖਵੇਂ ਕਰਨ ਦੀ ਸੁਣਵਾਈ ਦੀ। ਇਹ ਸੁਣਵਾਈ ਹੁਣ ਜਨਵਰੀ ਮਹੀਨੇ ਦੇ ਵਿੱਚ ਹੋਣੀ ਹੈ ਜੀ? ਹਾਂਜੀ ਦੇਖੋ, ਸੁਣਵਾਈ ਹੋ ਗਈ ਆ, 2-3 ਬਹਿਸਾਂ ਤਕਰੀਬਨ ਛੁੱਟੀਆਂ ਹੋ ਚੁੱਕੀਆਂ ਨੇ, ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸੁਣਵਾਈ ਹੋਏਗੀ ਉਹ ਨਵੇਂ ਸਾਲ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਨਵੇਂ ਸਾਲ ਦੇ ਵਿੱਚ ਇਹ ਸਾਰਾ ਕੁਝ ਹੋਏਗਾ। ਦਰਅਸਲ ਕੀ ਹੈ ਕਿ ਇੱਕ ਬੜਾ ਮੈਂ ਤੁਹਾਨੂੰ ਸਾਦੇ ਢੰਗ ਨਾਲ ਦੱਸ ਦਿੰਦਾ ਕਿ ਧਰਮ ਪਰਿਵਰਤਨ ਦੇ ਵਿੱਚ ਰੇੜਕਾ ਹੈ ਰਿਜ਼ਰਵੇਸ਼ਨ ਦਾ। ਫਰਜ਼ ਕਰੋ ਕਿ ਕੋਈ ਵੀ ਐਸੀ ਭਾਈਚਾਰੇ ਚੋਂ ਸ਼ਖਸ ਆਏ ਵੀ ਸੀ, ਉਹ ਚਲੇ ਜਾਂਦਾ, ਕਨਵਰਟ ਹੋ ਜਾਂਦਾ, ਚਲੋ ਕਿਹੜੇ ਧਰਮ 'ਚ ਕਨਵਰਟ ਹੋ ਜਾਂਦਾ ਆਪਾਂ ਪੰਜਾਬ 'ਚ ਹੀ ਦੇਖ ਲਈਏ, ਉਹ ਬਣ ਜਾਂਦਾ ਈਸਾਈ ਜੀ। ਹੁਣ ਰੌਲਾ ਕੀ ਹੈ ਕਿ ਹਿੰਦੂ, ਸਿੱਖ ਤੇ ਬੌਧ ਧਰਮ ਦੇ ਵਿੱਚ ਜੋ ਰਿਜ਼ਰਵੇਸ਼ਨ ਹੈ ਉਹ ਮੌਜੂਦ ਹੈ, ਪਰ ਜਿਵੇਂ ਤੁਸੀਂ ਕਨਵਰਟ ਹੋ ਕੇ ਈਸਾਈਅਤ ਗ੍ਰਹਿਣ ਕਰ ਲਈ ਤਾਂ ਕਾਗਜ਼ਾਂ ਦੇ ਵਿੱਚ ਤੁਹਾਡਾ ਨਾਮ ਬਦਲਿਆ ਗਿਆ, ਤਾਂ ਤੁਹਾਨੂੰ ਉਹ ਜੋ ਰਿਜ਼ਰਵੇਸ਼ਨ ਦਾ ਲਾਹਾ ਮਿਲਦਾ ਉਹ ਖਤਮ ਹੋ ਜਾਏਗਾ ਜੀ। ਠੀਕ ਹੈ ਜੀ। ਤੇ ਇਹੀ ਕਾਰਨ ਆ ਕਿ ਇੰਡੀਆ ਦੇ ਵਿੱਚ ਜੇ ਤੁਸੀਂ ਦੇਖੋ ਕਿ ਈਸਾਈਆਂ ਦੀ ਗਿਣਤੀ ਜਿਹੜੀ ਹੈ ਨਾ, ਵਸੋਂ ਆ ਜਿਹੜੀ, ਉਹ ਤੁਹਾਨੂੰ ਦਹਾਕਿਆਂ ਤੋਂ ਉਹੀ ਨਜ਼ਰ ਆਏਗੀ। ਕਾਰਨ ਇਹ ਕਿ ਕਨਵਰਜ਼ਨ ਹੁੰਦੀ ਹੈ, ਨੋ ਡਾਊਟ, ਹਾਂਜੀ, ਪਰ ਕਾਗਜ਼ਾਂ ਦੇ ਵਿੱਚ ਇੱਕ ਤਾਂ ਇਹ ਕਿ ਬੜੀ ਜਟਿਲ ਪ੍ਰਣਾਲੀ ਹੈ, ਉਹ ਸਾਰੀ ਖਾਨਾ ਪੂਰਤੀ ਬਹੁਤ ਔਖੀ ਹੈ। ਹਾਂਜੀ। ਸੈਕੰਡ ਚੀਜ਼ ਇਹ ਹੈ ਕਿ ਲੋਕ ਰਿਜ਼ਰਵੇਸ਼ਨ ਕਰਕੇ, ਕਿਉਂਕਿ ਕਨਵਰਜ਼ਨ ਜ਼ਿਆਦਾ ਹੁੰਦੀ ਗਰੀਬ ਤਬਕੇ 'ਚ ਹੈ ਜੀ, ਤਾਂ ਉਹ ਮਤਲਬ ਕਿ ਲਾਭ ਕਰਕੇ ਆਪਣੇ ਆਪ ਨੂੰ ਉਹ ਕਾਗਜ਼ਾਂ 'ਚ ਉਸੇ ਤਰ੍ਹਾਂ ਹੀ ਰੱਖਦੇ ਨੇ। ਤਾਂ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਸਾਹਮਣੇ ਗਿਆ ਕਿ ਬਈ ਇਹ ਫਿਰ ਭੇਦਭਾਵ ਕਿਉਂ ਆ, ਜਦੋਂ ਹਿੰਦੂ, ਸਿੱਖ ਤੇ ਬੋਧੀਆਂ ਨੂੰ ਇੱਕ ਰਾਖਵਾਂ ਕਰਨ ਦਾ ਹੱਕ ਹੈ, ਤਾਂ ਸਾਡੇ ਸੰਵਿਧਾਨ 'ਚ ਬਰੋਬਰਤਾ ਦਾ ਸਿਧਾਂਤ ਹੈ ਜੀ, ਤਾਂ ਫਿਰ ਇੱਕ ਧਰਮ ਦੇ ਨਾਲ ਵਿਤਕਰਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਹੁਣ ਇਹਦੇ ਤੇ ਇੱਕ ਬਹਿਸ ਮੁਬੈਸਾ ਹੈ, ਇੱਕ ਕਾਨੂੰਨੀ ਲੜਾਈ ਹੈ ਕਿ ਬਈ ਕੀ ਕੀਤਾ ਜਾ ਸਕਦਾ ਇਸ ਮਾਮਲੇ ਦੇ ਵਿੱਚ। ਤਾਂ ਖੈਰ ਹੁਣ ਜਨਵਰੀ ਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੈਸਲਾ ਬਣ ਸਕਦਾ ਹੈ ਜਾਂ ਫੈਸਲਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਹਦੇ 'ਚ ਹੁਣ ਦੇਖਣਾ ਹੋਏਗਾ ਕਿ ਅੱਗੇ ਸੁਪਰੀਮ ਕੋਰਟ ਕੀ ਆਰਡਰ ਪਾਸ ਕਰਦਾ ਹੈ ਜਾਂ ਕੀ ਕੋਈ ਜਜਮੈਂਟ ਦਿੰਦਾ, ਦੇਖਣਾ ਹੋਏਗਾ। ਦਿਲਚਸਪ ਹੈ ਇਹ ਮਾਮਲਾ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਉਧਵ ਠਾਕਰੇ ਦੇ ਬਿਆਨ ਦੀ। ਉਹਨੇ ਦਾਅਵਾ ਕੀਤਾ, ਖੁਲਾਸਾ ਕਹਿ ਸਕਦੇ ਹਾਂ, ਖੁਲਾਸਾ ਕੀਤਾ ਹੈ ਕਿ ਭਾਜਪਾ ਦਾ ਕਰਨਾਟਕ ਦੇ ਵਿੱਚ ਕੋਈ ਪਲਾਨ ਹੈ, ਇਸ ਤਰ੍ਹਾਂ ਦੀ ਗੱਲ। ਦੇਖੋ, ਜਿਹੜਾ ਉਧਵ ਠਾਕਰੇ ਹੈ ਨਾ, ਇੱਕ ਤਾਂ ਇਹ ਹੈ ਕਿ ਉਧਵ ਠਾਕਰੇ ਇਸ ਟਾਈਮ ਤੁਹਾਨੂੰ ਪਤਾ ਆਪਣੇ ਵਜੂਦ ਦੀ ਲੜਾਈ ਲੜ ਰਿਹਾ। ਇਹਨਾਂ ਦੇ ਆਪਣੇ ਇੱਕ ਬੰਦੇ ਨੇ ਇਹਨਾਂ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ। ਦੂਜਾ ਇਹ ਹੈ ਕਿ ਇਸ ਵੇਲੇ ਜੇ ਤੁਸੀਂ ਦੇਖੋਗੇ ਸ਼ਿੰਦੇ ਸਰਕਾਰ ਦੇ ਸਾਹਮਣੇ ਇੱਕ ਬਹੁਤ ਵੱਡੀ
ਮੁਸੀਬਤ ਬਣ ਗਈ ਆ, ਉਹ ਹੈਗਾ ਮਹਾਰਾਸ਼ਟਰ ਤੇ ਕਰਨਾਟਕ ਦਾ ਵਿਵਾਦ। ਜੀ ਇਹਨਾਂ ਦਾ ਬੇਲਗਾਮ ਜ਼ਿਲ੍ਹੇ ਦੇ ਵਿੱਚ ਇੱਕ ਵਿਵਾਦ ਚੱਲਦਾ ਹੈ। ਵਿਵਾਦ ਤਕਰੀਬਨ ਲਾ ਲਓ ਕਿ 50-60 ਸਾਲ ਪੁਰਾਣਾ ਹੈ। 750 ਪਿੰਡ ਨੇ, 700-800 ਪਿੰਡ ਹੋਣਗੇ ਬੇਲਗਾਮ ਦੇ ਵਿੱਚ। ਜੀ ਤਾਂ ਮਹਾਰਾਸ਼ਟਰ ਦਾ ਦਾਵਾ, ਕਿਉਂਕਿ ਮਰਾਠੀ ਬੋਲਦੇ ਜਿਸ ਤਰ੍ਹਾਂ ਆਪਾਂ ਪੰਜਾਬੀ ਬੋਲਦੇ ਇਲਾਕੇ ਕਹਿੰਦੇ ਆ, ਇਹ ਕਲੇਮ ਕਰਦੇ ਆ ਕਿ ਦਰਅਸਲ ਇਹ ਸਾਰੇ ਦੇ ਸਾਰੇ ਜਿਹੜੇ ਸਾਡੇ ਆਪ ਦੇ ਪਿੰਡ ਨੇ, ਮਤਲਬ ਕਿ ਸਾਡੇ ਪਿੰਡ ਨੇ। ਜੀ ਜੀ ਤੇ ਜਿਹੜਾ ਕਰਨਾਟਕ ਹੈ, ਕਰਨਾਟਕ ਦਾਵਾ ਕਰਦਾ ਕਿ ਨਹੀਂ ਇਹ ਸਾਡੇ ਏਰੀਏ ਦੇ ਵਿੱਚ ਹੈ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਭੂਗੋਲਿਕ ਵਿਵਾਦ ਹੈ, ਬਾਉਂਡਰੀ ਦਾ ਵਿਵਾਦ ਹੈ, ਇਲਾਕਿਆਂ ਦਾ ਵਿਵਾਦ ਆ। ਸੋ ਬੇਲਗਾਮ ਇਹ ਇੱਕ ਤਰ੍ਹਾਂ ਨਾਲ ਕੇਂਦਰ ਬਿੰਦੂ ਆ ਵਿਵਾਦ ਦਾ, ਜਿਹਦਾ ਮੈਂ ਜ਼ਿਕਰ ਕੀਤਾ। ਤੇ ਪਿਛਲੇ ਦਿਨ ਹੀ ਪੱਥਰਬਾਜ਼ੀ ਵੀ ਹੋਈ ਸੀ, ਸਾਰਾ ਕੁਝ ਹੋਇਆ। ਤਾਂ ਉੱਤੇ ਬਾਅਦ ਮਤਲਬ ਕਿ ਰਾਜਨੀਤਿਕ ਮੁੱਦਾ ਬਣ ਗਿਆ, ਇਹਨਾਂ ਨੇ ਉਹਨਾਂ ਦੀਆਂ ਬੱਸਾਂ ਬੰਦ ਕਰ ਦਿੱਤੀਆਂ। ਇਹ ਹੁਣ ਜਿਹੜਾ ਉद्धਵ ਠਾਕਰੇ ਆ ਉਹ ਕਹਿ ਰਿਹਾ ਵਾ ਕਿ ਦਰਅਸਲ ਬਈ ਗੱਲ ਇਹ ਆ ਕਿ ਇਹਨਾਂ ਨੇ ਪਹਿਲਾਂ ਸਾਡੇ ਬਹੁਤ ਸਾਰੇ ਪ੍ਰੋਜੈਕਟ ਗੁਜਰਾਤ 'ਚ ਸ਼ਿਫਟ ਕਰ ਦਿੱਤੇ। ਹੁਣ ਦੇਖੋ ਗੱਲ ਕੀ ਆ, ਇਕਨੋਮੀ ਜਿਹੜੀ ਹੈ ਨਾ, ਜੇ ਆਪਾਂ ਅੱਜ ਗੁਜਰਾਤ ਨੂੰ ਕਾਮਯਾਬ ਦੇਖਦੇ ਆ ਜਾਂ ਮਹਾਰਾਸ਼ਟਰ ਨੂੰ ਦੇਖਦੇ ਆ, ਉਹਦੇ ਵਿੱਚ ਉਹਨਾਂ ਦੇ ਜਿਹੜੇ ਕਹਿ ਲਓ ਕਿ ਭੂਗੋਲਿਕ ਲਾਹੇ ਨੇ ਉਹ ਬਹੁਤ ਵੱਡਾ ਰੋਲ ਪਲੇ ਕਰਦੇ ਆ। ਮੁੰਬਈ ਕੱਲੀ ਦੀ GDP ਮੇਰੇ ਖਿਆਲ ਦੇ ਨਾਲ 2-3 ਸਟੇਟਾਂ ਜਿੱਡੀ ਬਣ ਜਾਂਦੀ ਹੋਏਗੀ। ਕਿਹੜਾ ਟਿਕਾਣੇ ਦਾ ਉਹ ਸ਼ਹਿਰ ਹੈ ਜਿਹਨੂੰ ਆਰਥਿਕ ਰਾਜਧਾਨੀ ਕਿਹਾ ਜਾਂਦਾ ਇੰਡੀਆ ਦੀ। ਐਡੀ ਵੱਡੀ ਆਰਥਿਕ, ਜਿੱਥੇ ਮਤਲਬ ਕਿ ਅਰਥਚਾਰੇ 'ਚ ਚੱਲਦੀ ਹੋਵੇ ਸਾਰੀ ਪ੍ਰਣਾਲੀ, ਸਾਰੀ ਪੂੰਜੀ ਇਸ ਤਰ੍ਹਾਂ ਚੱਲਦੀ ਹੋਵੇ ਬਾਜ਼ਾਰ 'ਚ, ਤੇ ਉਹਦਾ ਇੱਕ ਸ਼ਹਿਰ ਆਰਥਿਕ ਰਾਜਧਾਨੀ ਹੋਵੇ ਤੇ ਉਸ ਸਟੇਟ ਨੂੰ ਕਿੰਨਾ ਲਾਭ ਹੋਏਗਾ, ਸੋਚ ਕੇ ਦੇਖੋ। ਦੂਜੀ ਚੀਜ਼ ਕਿ ਗੁਜਰਾਤ ਹੈ ਜਿਹੜਾ, ਗੁਜਰਾਤ ਵੀ ਟਿਕਾਣੇ ਤੇ ਉਹਨਾਂ ਦੇ ਕੋਲ ਬੰਦਰਗਾਹਾਂ ਨੇ, ਬੜੀ ਡਿਵੈਲਪਿੰਗ ਕੀਤੀ ਉਹਨਾਂ ਨੇ। ਬੰਬਾ ਸ਼ਹਿਰ ਵੀ ਉਹਨਾਂ ਦੇ ਲਾਗੇ ਆ। ਤੋ ਹੋਇਆ ਕੀ ਆ ਕਿ ਪਿਛਲੇ ਕੁਝ ਸਮੇਂ ਤੋਂ ਜੇ ਤੁਸੀਂ ਦੇਖੋਗੇ, ਇਹਨਾਂ ਦੀ ਇਨਵੈਸਟਮੈਂਟ ਦੇ ਮੁਕਾਬਲੇ ਹੁੰਦੇ ਨੇ ਕਿ ਕੌਣ ਜ਼ਿਆਦਾ ਇਨਵੈਸਟਮੈਂਟ ਅਟਰੈਕਟ ਕਰਦਾ ਆਪਣੀ ਸਟੇਟ ਦੇ ਵਿੱਚ। ਜੀ ਤਾਂ ਕੁਝ ਇਸ ਤਰ੍ਹਾਂ ਦੇ ਪ੍ਰੋਜੈਕਟ ਸੀਗੇ ਜਿਹੜੇ ਵੱਡੇ, ਐ ਨਹੀਂ ਹੈ ਕੋਈ ਐਵੇਂ ਸਾਡੇ ਤੇ ਇੱਥੇ ਸਾਡੇ ਲੀਡਰ ਕੋਈ 5-7 ਹਜ਼ਾਰ ਕਰੋੜ ਦਾ ਕੋਈ ਕਰ ਵੀ ਲੈਣ ਤੇ ਐਵੇਂ ਰੌਲਾ ਪਾ ਦਿੰਦੇ ਆ, ਬਾਅਦ ਚੋਂ ਪਤਾ ਲੱਗਦਾ ਤੀਜੇ ਸਾਲ ਕਿ ਉੱਤੇ ਬਸ MOU ਸਾਈਨ ਹੋਇਆ ਸੀ, ਉਸ ਤੋਂ ਬਾਅਦ ਮੂੰਹ ਹੀ ਨਹੀਂ ਬਣਿਆ ਇਹਨਾਂ ਦਾ। ਤਾਂ ਗੱਲ ਇਹ ਆ ਕਿ ਉੱਥੇ ਕਈ ਲੱਖ ਕਰੋੜ ਦੇ ਪ੍ਰੋਜੈਕਟ ਜਿਹੜੇ ਆ ਨਾ, ਉਹ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ਦੇ ਵਿੱਚ ਦੇ ਦਿੱਤੇ ਗਏ। ਇਹਨਾਂ ਦਾ ਰੋਣਾ ਇਹੀ ਆ ਕਿ ਦੇਖੋ ਪਹਿਲਾਂ ਤਾਂ ਇਹਨਾਂ ਨੇ ਸਾਡੇ ਨਾਲ ਇਉਂ ਕੀਤਾ, ਗੱਲ ਉਹੀ ਧੱਕੇਸ਼ਾਹੀ ਵਾਲੀ। ਇੱਥੇ ਹਰੇਕ ਹੀ ਦੁਖੀ ਆ। ਤਮਿਲਨਾਡੂ ਵਾਲਿਆਂ ਨੂੰ ਪੁੱਛ ਲਓ, ਵੀ ਕਹਿੰਦੇ ਵੀ ਠੀਕ ਆ, ਆਪਾਂ ਵੀ ਨਹੀਂ ਆਏ, ਸਾਊਥ ਵਾਲੇ ਵੀ ਉਹ ਵੀ ਨਾਰਾਜ਼ ਰਹਿੰਦੇ ਆ। ਤਾਂ ਇਹ ਕਹਿੰਦੇ ਕਿ ਪਹਿਲਾਂ ਤਾਂ ਪ੍ਰੋਜੈਕਟ ਖੋਲੇ ਸਾਥੋਂ, ਹੁਣ ਸਾਡੇ 800 ਪਿੰਡਾਂ ਦਾ ਦਾਅਵਾ ਖਤਮ ਕੀਤਾ ਜਾ ਰਿਹਾ, ਇਸ ਕਰਕੇ ਕਿਉਂਕਿ ਗਾਂ ਕਰਨਾਟਕ 'ਚ ਇਹਨਾਂ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਹੈ, ਤੇ ਇੱਕ ਇਹ ਇਮੋਸ਼ਨਲ ਪੱਤਾ ਖੇਡ ਕੇ ਜਿੱਤ ਹਾਸਲ ਕਰਨ ਵਾਸਤੇ ਅਜਿਹਾ ਕਰ ਰਹੇ। ਤੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੁੱਦਾ ਜਿਹੜਾ ਪੂਰੀ ਤਰ੍ਹਾਂ ਸਿਆਸੀ ਹੈ ਮੁੱਦਾ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੋਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਆਪਾਂ ਚਰਚਾ ਲਗਾਤਾਰ ਕਰ ਰਹੇ ਹਾਂ। ਮਿੰਟੂ ਜੀ ਨੇ ਚਰਚਾ ਕੀਤੀ ਹੈ ਗੁਜਰਾਤ ਇਲੈਕਸ਼ਨ ਰਿਜ਼ਲਟਸ ਦੀ, ਪਰ ਇਸ ਸਿਸਟਮ ਦੇ ਵਿੱਚੋਂ ਵਿਕਾਸ ਠੀਕ ਹੈ, ਇੱਕ ਪੱਖ ਹੋ ਸਕਦਾ ਹੈ, ਪਰ ਇਸ ਸਿਸਟਮ ਦੇ ਵਿੱਚੋਂ ਵਿਕਾਸ ਮੁਖੀ ਰਾਜਨੀਤੀ ਗਾਇਬ ਹੋ ਚੁੱਕੀ ਹੈ। ਇਸ ਪੋਲੀਟੀਕਲ ਸਿਸਟਮ, ਇਹ ਜਿਹੜਾ ਪੋਲੀਟੀਕਲ ਸਿਸਟਮ ਹੈ ਇੰਡੀਆ ਦਾ, ਇਹ ਕਲੈਪਸ ਕਰਨ ਦੇ ਨੇੜੇ ਹੈ। ਕਾਰਨ ਕੀ ਹੈ ਕਿ ਜਾਤੀਵਾਦ ਦੀ ਸਿਆਸਤ ਹੋ ਰਹੀ ਹੈ। ਜਿਹੜੇ ਗੁਜਰਾਤ ਦੇ ਵਿੱਚ ਭਾਜਪਾ ਨੂੰ ਬਹੁਤ ਤਕੜਾ ਮੈਂਡੇਟ ਮਿਲਿਆ, ਉਸ ਗੁਜਰਾਤ ਦੇ ਵਿੱਚ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਰਿਹਾ ਕੀਤਾ ਗਿਆ ਔਰ ਕਾਨੂੰਨ ਨੂੰ ਛਿੱਕੇ ਟੰਗ ਕੇ ਰਿਹਾ ਕੀਤਾ ਗਿਆ, ਤਾਂ ਉਹ ਚੀਜ਼ਾਂ ਬੀਜੇਪੀ ਨੂੰ ਰਾਸ ਆਈਆਂ। ਧਾਰਮਿਕ ਪੱਤਾ ਬੀਜੇਪੀ ਨੂੰ ਰਾਸ ਆਇਆ। ਹੁਣ ਜੇਕਰ ਇੱਕ ਪਾਰਟੀ ਨੂੰ, ਜੇਕਰ ਸਿੱਖ ਕਤਲੇਆਮ ਤੋਂ ਬਾਅਦ, ਸਿੱਖਾਂ ਨੂੰ ਜਿਉਂਦੇ ਸਾੜਨ ਤੋਂ ਬਾਅਦ ਰਾਜੀਵ ਗਾਂਧੀ ਨੂੰ ਮੈਂਡੇਟ ਮਿਲ ਸਕਦਾ, ਜੇਕਰ ਗੁਜਰਾਤ ਦੇ ਵਿੱਚ ਜਿਹੜਾ ਕਤਲੇਆਮ ਕੀਤਾ ਗਿਆ ਸੀ ਮੁਸਲਮਾਨ ਭਾਈਚਾਰੇ ਨਾਲ ਜੋ ਹੋਇਆ, ਜੇਕਰ ਉਸ ਤੋਂ ਬਾਅਦ ਮੈਂਡੇਟ ਮਿਲ ਸਕਦਾ, ਤਾਂ ਪਾਰਟੀਆਂ ਨੇ ਵਿਕਾਸ ਕਰਕੇ ਕੀ ਕਰਨਾ? ਇੱਕ ਵਾਰੀ ਇੱਕ ਬਹੁਤ ਵੱਡਾ ਕਤਲੇਆਮ ਕਾਂਗਰਸ ਨੂੰ ਰਾਸ ਆਉਂਦਾ, ਇੱਕ ਵਾਰੀ ਇੱਕ ਬਹੁਤ ਵੱਡਾ ਕਤਲੇਆਮ ਬੀਜੇਪੀ ਨੂੰ ਰਾਸ ਆਉਂਦਾ, ਤੇ ਇਹ ਪਾਰਟੀਆਂ ਵਿਕਾਸ ਕਿਉਂ ਕਰਨਗੀਆਂ, ਰੁਜ਼ਗਾਰ ਕਿਉਂ ਦੇਣਗੀਆਂ? ਇਹ ਤਾਂ ਫਿਰ ਧਰਮ ਆਧਾਰਿਤ ਰਾਜਨੀਤੀ ਕਰਨਗੀਆਂ ਨਾ, ਜਿਹੜੀ ਇਹਨਾਂ ਨੂੰ ਰਾਸ ਆ ਰਹੀ ਹੈ। ਅਸਲ ਦੇ ਵਿੱਚ ਜਿਹੜੀ ਗੱਲ ਸਾਰੇ ਜਿੰਨੇ ਜੋ ਵੀ ਇਹਨਾਂ ਚੀਜ਼ਾਂ ਤੇ ਐਨਾਲਿਸਿਸ ਕਰ ਰਹੇ ਨੇ ਲੋਕ, ਇਹ ਗੱਲ ਨੂੰ ਛੱਡ ਰਹੇ ਨੇ ਜਾਂ ਉਹਨਾਂ ਤੋਂ ਵਿਸਰ ਜਾਂਦੀ। ਕਈ ਵਾਰੀ ਕੋਈ ਵੀ ਬੰਦਾ ਗੂਗਲ ਨਹੀਂ ਹੈ। ਅਸਲ ਦੇ ਵਿੱਚ ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਨੂੰ ਪਤਾ ਲੱਗਿਆ ਕਿ ਅਸੀਂ ਉੱਥੇ ਪਛੜ ਰਹੇ ਹਾਂ, ਮੁਕਾਬਲਾ ਤਿਕੋਣਾ ਬਣ ਗਿਆ, ਤਾਂ ਉਹਨੇ ਕੀ ਕੀਤਾ? ਉਹਨੇ ਇੱਕ 25 ਨਵੰਬਰ ਨੂੰ ਇੱਕ ਰੈਲੀ ਕੀਤੀ ਸੀ, ਤੇ ਉਸ ਰੈਲੀ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਗੁਜਰਾਤ ਦੇ ਵਿੱਚ ਕਾਂਗਰਸ ਦੇ ਸਮੇਂ ਅਕਸਰ ਦੰਗੇ ਹੁੰਦੇ ਆਏ ਨੇ, ਫਿਰਕੂ ਦੰਗੇ ਹੁੰਦੇ ਆਏ ਨੇ। ਕਾਂਗਰਸ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਉਕਸਾਉਂਦੀ ਹੈ। ਕਾਂਗਰਸ ਨੇ ਇਹ ਦੰਗੇ ਕਰਵਾ ਕੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਤੇ ਸਮਾਜ ਦੇ ਇੱਕ ਵੱਡੇ ਵਰਗ ਦੇ ਨਾਲ ਅਨਿਆਂ ਕੀਤਾ। ਪਰ ਅਸੀਂ ਅਜਿਹੇ ਤੱਤਾਂ ਨੂੰ 2002 ਦੇ ਵਿੱਚ ਸਬਕ ਸਿਖਾਇਆ ਤੇ ਉਹਨਾਂ ਨੇ ਹੁਣ ਇਹ ਰਾਹ ਛੱਡ ਦਿੱਤਾ ਹੈ। ਇਹ ਲੋਕ 2002 ਤੋਂ ਲੈ ਕੇ 2022 ਤੱਕ ਹਿੰਸਾ ਤੋਂ ਦੂਰ ਰਹਿੰਦੇ ਨੇ। ਭਾਜਪਾ ਨੇ ਸੰਪਰਦਾਇਕ ਹਿੰਸਾ ਦੇ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਕੇ ਗੁਜਰਾਤ ਦੇ ਵਿੱਚ ਸ਼ਾਂਤੀ ਕਾਇਮ ਕੀਤੀ ਹੈ। ਇਹ ਬਿਆਨ ਕੀ ਕਹਿੰਦਾ? ਕਿ ਅਸੀਂ ਉਹਨਾਂ ਨੂੰ ਸਬਕ ਸਿਖਾਇਆ, ਤੇ ਉਸ ਤੋਂ ਬਾਅਦ ਉਹ ਰਾਹ ਛੱਡ ਗਏ। ਤਾਂ ਇੱਕ ਇਸ ਬਿਆਨ ਦੇ ਨਾਲ ਉਹ ਕੀ ਦਾਅਵਾ ਕਰ ਰਹੇ ਨੇ? ਇਸ ਬਿਆਨ ਦੇ ਨਾਲ ਉਹ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ। ਤੇ ਉਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ ਤੇ ਤਾੜੀਆਂ ਵੱਜਦੀਆਂ, ਕੂਕਾਂ ਵੱਜਦੀਆਂ, ਜਦੋਂ ਉਹ ਕਹਿੰਦੇ ਨੇ ਕਿ 2002 ਦੇ ਵਿੱਚ ਸਬਕ ਸਿਖਾਇਆ। ਤਾਂ ਇਹ ਜਿਹੜੀਆਂ ਗੱਲਾਂ ਅਮਿਤ ਸ਼ਾਹ ਨੇ ਕਹੀਆਂ, ਅਮਿਤ ਸ਼ਾਹ ਦੇ ਇਸ ਗੱਲ ਕਹਿਣ ਦੇ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਉੱਥੇ ਜੋ ਹੋਇਆ ਉਹਦਾ ਸੱਤਾ ਨੂੰ ਲਾਭ ਹੋਇਆ। ਹੁਣ ਕਈ ਜਿਹੜੇ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਨੇ, EAS ਸ਼ਰਮਾ ਤੇ ਜਗਦੀਪ ਸ਼ੋਕਰ, ਉਹਨਾਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ AC ਪਾਂਡੇ ਨੂੰ ਇੱਕ ਪੱਤਰ ਲਿਖਿਆ ਤੇ ਮਾਮਲਾ ਉਠਾਇਆ। ਉਹਨਾਂ ਨੇ ਅਪੀਲ ਕੀਤੀ ਹੈ, ਸਾਬਕਾ ਸਕੱਤਰ ES ਸ਼ਰਮਾ ਨੇ ਤੇ ਜਗਦੀਪ ਸ਼ੋਕਰ ਨੇ, ਕਿ ਇਸ ਤਰ੍ਹਾਂ ਦੇ ਵੰਡ ਪਾਊ ਬਿਆਨਾਂ ਦੀ ਇਜਾਜ਼ਤ ਚੋਣ ਕਮਿਸ਼ਨ ਨਾ ਦੇਵੇ ਤੇ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਬਿਆਨ ਦੀ ਬਾਰੇ ਜਾਂਚ ਕਰਾ ਕੇ ਜ਼ਰੂਰੀ ਕਾਰਵਾਈ ਕਰੇ। ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਦੇ ਬਿਆਨ ਦਾ ਮਤਲਬ ਬਣਦਾ ਹੈ ਕਿ 2002 ਦੇ ਕਤਲੇਆਮ ਦੇ ਦੌਰਾਨ ਇੱਕ ਸਿਆਸੀ ਪਾਰਟੀ ਤੇ ਕੁਝ ਲੋਕਾਂ ਨੇ ਮਿਲ ਕੇ ਕਾਨੂੰਨ ਆਪਣੇ ਹੱਥ 'ਚ ਲਿਆ ਤੇ ਦੂਜੇ ਲੋਕਾਂ ਨੂੰ, ਦੂਜੇ ਫਿਰਕੇ ਦੇ ਲੋਕਾਂ ਨੂੰ ਸਬਕ ਸਿਖਾਇਆ। ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਦਾ ਇਹ ਜਿਹੜਾ ਬਿਆਨ ਆ, ਭਾਰਤੀ ਦੰਡਾਵਲੀ ਦੀ ਧਾਰਾ 153 ਏ ਦੀ ਉਲੰਘਣਾ ਹੈ, ਜੋ ਧਰਮ, ਜ਼ਾਤ, ਜਨਮ ਸਥਾਨ, ਨਿਵਾਸ ਤੇ ਭਾਸ਼ਾ ਦੇ ਆਧਾਰ ਤੋਂ ਵੱਖ-ਵੱਖ ਵਰਗਾਂ ਦੇ ਵਿੱਚ ਵੈਰ ਭਾਵ ਪੈਦਾ ਕਰਦਾ ਹੈ। ਇਸ ਉੱਤੇ ਜਨ ਪ੍ਰਤੀਨਿਧੀ ਐਕਟ 1951 ਦੀ ਧਾਰਾ 8 ਵੀ ਲਾਗੂ ਹੁੰਦੀ ਹੈ, ਜੋ ਦੋਸ਼ੀ ਸਿੱਧ ਹੋਣ ਤੋਂ ਬਾਅਦ ਅਹੁਦੇ ਤੋਂ ਅਯੋਗ ਵੀ ਠਹਿਰਾਉਂਦੀ ਹੈ। 2002 ਦੇ ਵਿੱਚ ਕੀ ਵਾਪਰਿਆ ਸੀ? ਗੋਧਰਾ ਦੇ ਵਿੱਚ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗਣ ਕਰਕੇ ਅੱਗ ਲਾ ਦਿੱਤੀ ਗਈ ਸੀ ਤੇ 59 ਹਿੰਦੂ ਕਾਰ ਸੇਵਕ ਜਿਹੜੇ ਆ ਉਹ ਮਾਰੇ ਗਏ ਸੀ। ਇਸ ਤੋਂ ਬਾਅਦ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵੱਡੇ ਪੱਧਰ ਉੱਤੇ ਹਿੰਸਾ ਹੋਈ ਸੀ, ਜਿਸ ਹਿੰਸਾ ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰ ਦਿੱਤੇ ਗਏ। ਅਮਿਤ ਸ਼ਾਹ ਦਾ ਇਹ ਬਿਆਨ, ਸਬਕ ਸਿਖਾਉਣ ਵਾਲਾ ਬਿਆਨ, ਜਿੱਥੇ ਮੁਸਲਮਾਨ ਵਿਰੋਧੀ ਦੰਗਿਆਂ ਨੂੰ ਸਹੀ ਕਰਾਰ ਦਿੰਦਾ ਹੈ, ਉੱਥੇ ਇਹ ਇਕਬਾਲ ਵੀ ਕਰਦਾ ਹੈ ਕਿ ਇਹ ਭਾਜਪਾ ਵਾਲਿਆਂ ਦਾ ਹੀ ਕੀਤਾ ਕਰਾਇਆ ਕੁਕਰਮ ਸੀ। ਸੋ ਹੁਣ ਉਹਨਾਂ ਨੇ ਕਿਹਾ ਕਿ
ਲੋਕ ਉਮੀਦ ਕਰਦੇ ਆ ਕਿ ਚੋਣ ਕਮਿਸ਼ਨ ਬਿਨਾਂ ਕਿਸੇ ਬਾਹਰੀ ਦਬਾਅ ਦੇ ਨਿਰਪੱਖ ਰਹਿ ਕੇ ਕੰਮ ਕਰੇਗਾ। ਉਹਨਾਂ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਤੁਰੰਤ ਮੀਟਿੰਗ ਬੁਲਾ ਕੇ ਅਮਿਤ ਸ਼ਾਹ ਤੋਂ ਸਪਸ਼ਟੀਕਰਨ ਮੰਗੇ ਤੇ ਦੋਸ਼ੀ ਪਾਏ ਜਾਣ ਉੱਤੇ ਕਾਰਵਾਈ ਕਰੇ। ਚੋਣ ਕਮਿਸ਼ਨ ਨੇ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਇਸ ਪੱਤਰ ਦਾ ਨੋਟਿਸ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ। ਚੋਣ ਕਮਿਸ਼ਨ ਦਾ ਇਸ ਤਰ੍ਹਾਂ ਪੱਖਪਾਤੀ ਹੋ ਜਾਣਾ ਸਾਡੇ ਲੋਕਤੰਤਰ ਲਈ ਬੇਹੱਦ ਮੰਦਭਾਗਾ, ਜਿਸ ਦੇ ਵਿਰੁੱਧ ਆਵਾਜ਼ ਹਰ ਇੱਕ ਬੰਦੇ ਨੂੰ ਬੁਲੰਦ ਕਰਨੀ ਚਾਹੀਦੀ ਹੈ। ਸੋ ਇਹ ਹੈ ਉੱਥੋਂ ਦੀ ਪੋਲਿਟਿਕਸ। ਇੱਕ ਬੀਬੀ ਜਿਹਦੇ ਨਾਲ ਇਸੇ ਕਤਲੇਆਮ ਦੇ ਦੌਰਾਨ ਬਲਾਤਕਾਰ ਕੀਤਾ ਜਾਂਦਾ, ਉਹਦੇ ਘਰ ਦੇ 13 ਜੀ ਉਹਦੀਆਂ ਅੱਖਾਂ ਸਾਹਮਣੇ ਮਾਰ ਦਿੱਤੇ ਜਾਂਦੇ ਆ ਤੇ ਉਹਨਾਂ ਦੋਸ਼ੀਆਂ ਨੂੰ ਰਿਹਾ ਕੀਤਾ ਜਾਂਦਾ, ਔਰ ਉਹ ਵੀ ਕਾਨੂੰਨ ਉਲੰਘ ਕੇ। ਜੋ ਕਾਨੂੰਨ ਦੀ ਪ੍ਰਕਿਰਿਆ ਹੈ, ਜੋ ਸਿਸਟਮ ਦੇ ਵਿੱਚ ਲਿਖਿਆ, ਜੋ ਸੰਵਿਧਾਨ ਦੇ ਵਿੱਚ ਲਿਖਿਆ, ਉਹਨੂੰ ਉਲੱਦ ਕੇ ਉਹਨਾਂ ਦੋਸ਼ੀਆਂ ਨੂੰ ਰਿਹਾ ਕੀਤਾ ਜਾਂਦਾ ਤੇ ਉਹ ਰਿਹਾਈ ਭਾਜਪਾ ਨੂੰ ਰਾਸ ਆਉਂਦੀ ਹੈ। ਤੇ ਤੁਸੀਂ ਦੇਖੋ ਕਿ ਗੁਜਰਾਤ ਦੇ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਮੈਂਡੇਟ ਲੈ ਕੇ ਜਿਹੜੀ ਪਾਰਟੀ ਹੈ ਭਾਜਪਾ, ਇਹ ਆਈ ਹੈ। ਜਿਹੜੀ ਪਾਰਟੀ ਨੂੰ ਦਿੱਲੀ MCD ਤੋਂ ਬਾਹਰ ਹੋਣਾ ਪਿਆ, ਜਿਹੜੀ ਪਾਰਟੀ ਨੂੰ ਹਿਮਾਚਲ ਦੇ ਵਿੱਚ ਐਂਟੀ ਇਨਕੰਬੈਂਸੀ ਕਰਕੇ ਸੱਤਾ ਤੋਂ ਬਾਹਰ ਹੋਣਾ ਪਿਆ, ਉਸੇ ਪਾਰਟੀ ਨੂੰ ਗੁਜਰਾਤ ਮਾਫ ਕਾਉਂਦਾ, ਕਿਉਂਕਿ ਗੁਜਰਾਤ ਉਹ ਗਰਾਊਂਡ ਸੀ ਜਿਸ ਗਰਾਊਂਡ ਉੱਤੇ ਫਿਰਕੂ ਰਾਜਨੀਤੀ ਜੰਮੀ ਨਹੀਂ, ਜਿਸ ਗਰਾਊਂਡ ਉੱਤੇ ਫਿਰਕੂ ਰਾਜਨੀਤੀ ਪਲੀ ਵਧੀ ਤੇ ਅੱਜ ਵੀ ਉਹ ਪੋਲਰਾਈਜੇਸ਼ਨ ਦੇ ਕੰਮ ਆਉਂਦੀ ਹੈ। ਅੱਜ ਵੀ ਉੱਥੋਂ ਦੀ ਜਿਹੜੀ ਬਿਆਨਬਾਜ਼ੀ ਹੈ, ਸੋ ਸਿਸਟਮ ਇਹ ਨਹੀਂ ਗਾ ਕਿ ਤੁਸੀਂ ਚੱਕ ਕੇ ਕੋਈ ਵੀ, ਭਾਵੇਂ ਉਹ ਕੋਈ ਗ੍ਰਹਿ ਮੰਤਰੀ ਤੇ ਕੁਛ ਆ, ਉਹ ਚੱਕ ਕੇ ਬਿਆਨ ਦੇ ਦੇ। ਸਿਸਟਮ ਹਮੇਸ਼ਾ ਲੋਕਾਂ ਦੇ ਨਾਲ ਚੱਲਣਾ ਚਾਹੀਦਾ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਅਸੀਂ ਜਦੋਂ ਅਗਨੀਵੀਰ ਵਰਗੀਆਂ ਸਕੀਮਾਂ ਆਉਂਦੀਆਂ, ਜਦੋਂ ਅਸੀਂ ਧਰਨੇ ਲਾਉਣੇ ਆ, ਤਾਂ ਉਦੋਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਜਿਹੜੀਆਂ ਸਰਕਾਰਾਂ ਚੁਣੀਆਂ ਉਹ ਸਾਨੂੰ ਬੁੱਧੂ ਕਿਵੇਂ ਬਣਾ ਰਹੀਆਂ, ਉਹ ਸਾਨੂੰ ਮੂਰਖ ਕਿਵੇਂ ਬਣਾ ਰਹੀਆਂ। ਲੋਕਾਂ ਦਾ ਮਤਲਬ ਸਿਰਫ ਰੈਲੀਆਂ 'ਚ ਜਾ ਕੇ ਨਾਅਰੇ ਲਾਉਣਾ ਨਹੀਂ ਹੁੰਦਾ। ਠੀਕ ਹੈ, ਤੁਹਾਡਾ ਲਗਾਅ ਹੋ ਸਕਦਾ ਇੱਥੋਂ ਦੇ ਲੋਕਾਂ ਦਾ ਟਰੰਪ ਨਾਲ ਹੋ ਸਕਦਾ, ਜੋ ਬਾਈਡਨ ਨਾਲ ਹੋ ਸਕਦਾ, ਜਾਂ ਜਿਹੜੀ ਬੀਬੀ ਕਮਲਾ ਹੈਰਿਸ ਉਹਦੇ ਨਾਲ ਹੋ ਸਕਦਾ, ਪਰ ਸਿਆਸੀ ਭਗਤੀ ਕਦੇ ਵੀ ਕੋਈ ਰੌਸ਼ਨ ਦਿਮਾਗ ਮਨੁੱਖ ਦੀ ਨਿਸ਼ਾਨੀ ਨਹੀਂ ਹੁੰਦੀ। ਜਿਹੜਾ ਰੌਸ਼ਨ ਦਿਮਾਗ ਮਨੁੱਖ ਆ, ਉਹ ਏਜੰਡੇ ਦੀ ਗੱਲ ਕਰਦਾ, ਉਹ ਪਾਲਿਸੀ ਦੀ ਗੱਲ ਕਰਦਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਕਰਦਾ। ਦੇਖੋ, ਇਹ ਪੋਲੀਟੀਕਲ ਸਿਸਟਮ ਸਾਰੇ ਵਿਸ਼ਵ ਦੇ ਵਿੱਚ ਹੀ ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ। ਲੋਕ ਇਮਰਾਨ ਖਾਨ ਦੇ ਭਗਤ ਨੇ, ਲੋਕ ਮੋਦੀ ਦੇ ਭਗਤ ਨੇ, ਲੋਕ ਅਰਵਿੰਦ ਕੇਜਰੀਵਾਲ ਦੇ ਭਗਤ ਨੇ, ਲੋਕ ਭਗਵੰਤ ਮਾਨ ਦੇ ਭਗਤ ਨੇ, ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਭਗਤ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਭਗਤ ਰਹੇ ਨੇ, ਸੁਖਪਾਲ ਖਹਿਰੇ ਦੇ ਭਗਤ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਭਗਤ ਹੋਣਗੇ। ਇਸੇ ਤਰ੍ਹਾਂ ਸ਼ਰੀਫ ਫੈਮਿਲੀ ਦੇ ਭਗਤ ਸੀਗੇ। ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਕਈ ਫੈਮਿਲੀਜ਼ ਨੇ। ਇਸੇ ਤਰ੍ਹਾਂ ਵੈਸਟ ਦੀ ਪੋਲਿਟਿਕਸ ਦੇ ਵਿੱਚ ਕਈ ਲੋਕਾਂ ਦੀ ਭਗਤੀ ਹੁੰਦੀ ਹੈ। ਪੋਲੀਟੀਕਲ ਸਿਸਟਮ ਵਿਅਕਤੀ ਵਿਸ਼ੇਸ਼ ਦੀ ਭਗਤੀ ਨਹੀਂ ਹੈ, ਇਹ ਸਾਨੂੰ ਸਮਝਣਾ ਚਾਹੀਦਾ। ਪੋਲਿਟਿਕਸ ਏਜੰਡੇ ਤੇ ਚੱਲਣੀ ਚਾਹੀਦੀ ਹੈ। ਪੋਲਿਟਿਕਸ ਕਦੇ ਵੀ ਧਰਮ ਬੇਸਡ ਨਹੀਂ ਹੋਣੀ ਚਾਹੀਦੀ। ਰਿਲੀਜੀਅਸ ਬੇਸਡ ਪੋਲਿਟਿਕਸ ਦੇਸ਼ ਨੂੰ ਪਿੱਛੇ ਲੈ ਜਾਂਦੀ ਹੈ। ਜਦੋਂ ਅਸੀਂ ਸ਼ਖਸੀ ਪੂਜਾ ਕਰਦੇ ਹਾਂ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਪਾਲਿਸੀ ਤੋਂ ਉੱਪਰ ਲੈ ਜਾਂਦੇ ਹਾਂ, ਕਾਨੂੰਨ ਤੋਂ ਉੱਪਰ ਲੈ ਜਾਂਦੇ ਹਾਂ। ਆਪਾਂ ਦੇਖਿਆ ਜਦੋਂ ਟਰੰਪ ਹਾਰਿਆ, ਇੱਥੇ ਵੀ ਰੋਸ ਮੁਜ਼ਾਹਰੇ ਹੋਏ, ਕੈਪੀਟਲ ਹਿੱਲ ਤੇ ਹੋਏ, ਤਾਂ ਉਹ ਕੀ ਸੀ? ਉਹ ਇਹੀ ਸੀ। ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਇਹ ਥੋੜ੍ਹਾ ਕਹਿੰਦੀ ਹੈ ਕਿ ਜੇ ਤੁਹਾਡਾ ਲੀਡਰ ਹਾਰ ਗਿਆ, ਕੈਪੀਟਲ ਹਿੱਲ ਤੇ ਹਮਲਾ ਕਰ ਦਿਓ। ਡੈਮੋਕ੍ਰੇਸੀ ਇਹ ਥੋੜ੍ਹਾ ਕਹਿੰਦੀ ਹੈ ਕਿ ਤੁਸੀਂ ਕਿਸੇ ਫਿਰਕੂ ਹਿੰਸਾ ਦੇ ਵਿੱਚ ਕਿਸੇ ਬੀਬੀ ਨਾਲ ਬਲਾਤਕਾਰ ਹੋ ਗਿਆ ਤੇ ਤੁਸੀਂ ਜਦੋਂ ਵੋਟਾਂ ਆਈਆਂ ਉਹਨੂੰ ਰਿਹਾ ਕਰ ਦਿਓ। ਡੈਮੋਕ੍ਰੇਸੀ ਇਹ ਥੋੜ੍ਹਾ ਕਹਿੰਦੀ ਹੈ ਕਿ ਦੇਸ਼ ਦਾ ਗ੍ਰਹਿ ਮੰਤਰੀ ਬਿਆਨ ਦੇਵੇ ਤਾਂ ਚੋਣ ਕਮਿਸ਼ਨਰ ਚੁੱਪ ਕਰ ਜੇ, ਜੇ ਕੋਈ ਮਹੱਤੜ ਕੁਛ ਕਵੇ ਤਾਂ ਉਹਨੂੰ ਚੱਕ ਕੇ ਅੰਦਰ ਠੋਕੇ। ਇਹ ਡੈਮੋਕ੍ਰੇਸੀ ਥੋੜ੍ਹਾ ਹੈ। ਡੈਮੋਕ੍ਰੇਸੀ ਇੱਕ ਬੜਾ ਆਲੀਸ਼ਾਨ ਮਾਡਲ ਹੈ। ਅਸੀਂ ਨਾ ਤਾਂ ਹਾਲੇ ਤੱਕ ਕੋਸ਼ਿਸ਼ ਕਰ ਰਹੇ, ਮੈਂ ਤਾਂ ਖੁਦ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਪੜ੍ਹਿਆ ਜਾਵੇ। ਇਹ ਤਾਂ ਬੜਾ ਆਲੀਸ਼ਾਨ ਮਾਡਲ ਹੈ। ਇੱਥੇ ਹਰ ਇੱਕ ਬੰਦਾ ਉਸ ਫੀਲ ਦੇ ਨਾਲ ਰਹਿੰਦਾ, ਜਿਸ ਬੰਦੇ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਉਹ ਸਿਸਟਮ ਦਾ ਹਿੱਸਾ ਨਹੀਂ ਹੈ, ਸਿਸਟਮ ਉਹਦੇ ਨਾਲ। ਪਰ ਇਹ ਜਿਹੜਾ ਤੁਸੀਂ ਦੇਖੋ ਕਿ ਜਦੋਂ ਤੋਂ ਆਜ਼ਾਦੀ ਆਈ ਹੈ, ਆਜ਼ਾਦੀ ਤਾਂ ਕਿਹੜੀ, ਪੰਜਾਬ ਤਾਂ ਤੁਹਾਨੂੰ ਪਤਾ 2 ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਲੰਗੜੀ ਆਜ਼ਾਦੀ ਕਹਿ ਸਕਦੇ ਹਾਂ। ਔਰ ਅੱਜ ਵੀ ਸਿੱਖਾਂ ਦੇ ਇੱਕ ਵਰਗ ਦੇ ਵਿੱਚ ਇਹ ਔਰ ਇਹ ਆਸ਼ਾ ਹੋਣਾ ਚਾਹੀਦਾ ਕਿ ਸਾਨੂੰ ਸਾਡਾ ਰਾਜ ਨਹੀਂ ਮਿਲਿਆ। ਮੁਸਲਮਾਨ ਪਾਕਿਸਤਾਨ ਲੈ ਗਏ, ਇੱਧਰ ਹਿੰਦੂ ਰਾਸ਼ਟਰ ਵਾਲੇ, ਹਾਲਾਂਕਿ ਉਦੋਂ ਸੈਕੂਲਰ ਰੱਖਿਆ ਗਿਆ ਸੀ। ਜਿਹੜਾ ਅੱਜ ਵੀ ਤੁਸੀਂ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਪੜ੍ਹੋਗੇ, ਸੰਵਿਧਾਨ ਦੀ ਮੂਲ ਹੋਂਦ ਪੜ੍ਹੋਗੇ, ਤਾਂ ਉਹ ਤੁਹਾਨੂੰ ਸੈਕੂਲਰ ਹੀ ਨਜ਼ਰ ਆਏਗਾ। ਪਰ ਇਹ ਮਾਫ਼ ਕਰਨਾ, ਸੈਕੂਲਰ ਰਿਹਾ ਨਹੀਂ। 1955 ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਫੌਜ ਭੇਜੀ ਗਈ। ਉਸ ਤੋਂ ਬਾਅਦ ਲਗਾਤਾਰ ਜਿਹੜਾ 1980 ਦੇ ਦਹਾਕੇ 'ਚ ਆ ਕੇ ਆਪਾਂ ਸਾਰਾ ਕੁਛ ਪ੍ਰਤੱਖ ਦੇਖ ਲਿਆ। 84 'ਚ ਕਤਲੇਆਮ ਵੀ ਹੋਇਆ। ਉਸ ਤੋਂ ਬਾਅਦ 2002 ਗੋਧਰਾ, ਤਾਂ ਇਹ ਸਾਰਾ ਕੁਛ ਦੇਖਿਆ ਆਪਾਂ। ਪਰ ਅਸਲ ਦੇ ਵਿੱਚ ਇਹ ਕੋਈ ਡੈਮੋਕ੍ਰੇਸੀ ਦੀ ਨਿਸ਼ਾਨੀ ਨਹੀਂ ਹੈ। ਇਹ ਕੋਈ ਅਰਧ ਡੈਮੋਕ੍ਰੇਸੀ ਤਾਂ ਹੋ ਸਕਦੀ ਹੈ, ਪਰ ਫੁੱਲ ਡੈਮੋਕ੍ਰੇਸੀ ਨਹੀਂ ਹੈ। ਸੋ ਜਿਹੜਾ ਵਿਅਕਤੀ ਵਿਸ਼ੇਸ਼ ਹੈ, ਜਿਹੜਾ
ਵੋਟਰ ਆ ਉਹਨੂੰ ਕਿਸੇ ਸੂਰਤ ਨਾਲ ਕੁਛ ਨਹੀਂ ਹੁੰਦਾ ਹੋਣਾ ਚਾਹੀਦਾ, ਉਹਨੂੰ ਕਿਸੇ ਨਾਂ ਨਾਲ ਨਹੀਂ ਹੋਣਾ ਚਾਹੀਦਾ ਕਿ ਫਲਾਂ 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 ਮਹਾਨ ਫਲਾਂ ਮਹਾਨ। ਇਸ ਚੀਜ਼ 'ਚੋਂ ਸਾਨੂੰ ਨਿਕਲਣਾ ਪੈਣਾ। ਉਹ ਏਜੰਡਾ ਤੈਅ ਕਰੇ ਕਿ ਯਾਰ ਮੈਂ ਇਸ ਚੀਜ਼ ਨੂੰ ਵੋਟ ਨਹੀਂ ਪਾਉਣੀ। ਮੈਂ ਜੇ ਅੱਜ ਭਾਜਪਾ ਬਿਲਕਿਸ ਬਾਨੋ ਨੂੰ ਦੋਸ਼ੀਆਂ ਨੂੰ ਰਿਹਾ ਕਰ ਰਹੀ ਹੈ ਤਾਂ ਮੈਂ ਵੋਟ ਨਹੀਂ ਪਾਉਣੀ। ਜੇ ਉਹ ਆ ਕੇ ਇੱਥੇ ਕਤਲੇਆਮ ਦੀ ਗੱਲ ਕਰਦੀ ਹੈ ਤਾਂ ਮੈਂ ਵੋਟ ਨਹੀਂ ਪਾਵਾਂਗਾ। ਮੇਰੇ ਬੱਚੇ ਨੂੰ ਨੌਕਰੀ ਚਾਹੀਦੀ ਹੈ, ਮੈਨੂੰ ਇੱਕ ਵਧੀਆ ਪ੍ਰਸ਼ਾਸਨ ਚਾਹੀਦਾ। ਔਰ ਉੱਥੇ ਪੰਜਾਬ ਦੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਕਿੰਨਾ ਕੁ ਚਿਰ ਤੁਸੀਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਚੱਕ ਕੇ ਉਡਾ ਕੇ ਤੁਸੀਂ ਉੱਥੇ ਪ੍ਰਚਾਰ ਕਰੋਗੇ। ਪਾਰਟੀ ਨੇ ਪ੍ਰਚਾਰ ਕਰਨਾ, ਪਾਰਟੀ ਆਪਣੇ ਅਸਾਸੇ ਲੈ ਕੇ ਆਵੇ। ਇਹੀ ਸੇਮ ਗੱਲਾਂ ਲੋਕ ਅਕਾਲੀ ਦਲ ਵੇਲੇ ਕਿਉਂ ਪੱਤਰਕਾਰਾਂ ਨੂੰ ਕੁੱਟਿਆ ਜਾਂਦਾ ਸੀ, ਅਕਾਲੀ ਦਲ ਵੇਲੇ ਕਿਉਂ ਪੱਤਰਕਾਰਾਂ ਨੂੰ ਟਰੋਲ ਕੀਤਾ ਜਾਂਦਾ ਸੀ, ਅਕਾਲੀ ਦਲ ਦੀ ਸਰਕਾਰ 'ਚ ਕਿਉਂ ਪੱਤਰਕਾਰਾਂ ਤੋਂ ਤੰਗ ਸੀ ਅਕਾਲੀ ਦਲ ਔਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ, ਕਿਉਂਕਿ ਪੱਤਰਕਾਰ ਮਾਇਨੇ ਦੀਆਂ ਖਬਰਾਂ ਲਾਉਂਦੇ ਸੀ। ਪੱਤਰਕਾਰ ਇਹਦੀ ਗੱਲ ਕਰਦੇ ਸੀਗੇ ਕਿ ਜਿਹੜੀ ਤੁਸੀਂ ਬਾਈਬਲ ਕਲਾਂ ਗੋਲੀ ਚਲਾਈ ਹੈ ਉਹ ਗਲਤ ਕੀਤਾ ਵਾ, ਤਾਂ ਕਰਕੇ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ। ਸੋਸ਼ਲ ਮੀਡੀਆ ਤੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਸੀ, ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ, ਠਿੱਠ ਕੀਤਾ ਜਾਂਦਾ ਸੀ। ਜੋ ਕਿ ਮਾਤੜ ਆਮ ਨੋਰਮਲ ਘਰੋਂ ਗਰੀਬ ਘਰੋਂ ਆ, ਉਹਨੂੰ ਪੁਲਿਸ ਭੇਜ ਦੇਣੀ ਉਹਦੇ ਘਰੇ। ਜੇ ਕੋਈ ਥੋੜ੍ਹਾ ਜਿਹਾ ਸਹਿੰਦਾ, ਚੰਡੀਗੜ੍ਹ ਆ, ਕਾਲਮ ਲਿਖਦਾ, 4 ਡਿਬੇਟਾਂ ਦੇ ਵਿੱਚ ਆਉਂਦਾ ਜਾਂਦਾ, ਉਹਨੂੰ ਉਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਜੇ ਕੋਈ ਆਮ ਕਿਸਾਨੀ ਪਰਿਵਾਰ ਤੋਂ ਆ, ਉਹਨੂੰ 4 ਪੁਲਿਸ ਵਾਲੇ ਭੇਜ ਕੇ ਉਹਦੇ ਘਰੇ 20 ਮਿੰਟ 40-50 ਮਿੰਟ ਉਹ ਤੋਂ ਪੁੱਛ-ਦੱਸ ਕਰੀ ਜਾਣੀ, ਹਾਂ ਵੀ ਕਿੱਥੇ ਗਿਆ ਸੀ, ਕਿੱਥੇ ਆਇਆ, ਕਿਉਂ ਗਿਆ ਸੀ। ਪੱਤਰਕਾਰਾਂ ਨੂੰ ਕਿਸਾਨਾਂ ਦੇ ਧਰਨਿਆਂ ਨੂੰ ਕਵਰ ਕਰਨ ਤੇ ਵੀ ਪੁੱਛ ਪੜਤਾਲ ਹੁੰਦੀ ਰਹੀ ਹੈ। ਔਰ ਇੱਥੇ ਤਾਂ ਬਹੁਤ ਬੰਦੇ ਖੈਰ ਹੋਣਗੇ ਜਿਨ੍ਹਾਂ ਨੇ ਸ਼ਾਇਦ ਥਾਣਾ ਵੀ ਨਾ ਵੇਖਿਆ ਹੋਵੇ ਸੁਣਨ ਵਾਲਿਆਂ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ, ਪਰ ਪੱਤਰਕਾਰੀ ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉੱਥੇ ਇੱਕ ਤਰੀਕੇ ਨਾਲ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਸਰਕਾਰ ਨੂੰ ਭਾਉਂਦਾ ਨਹੀਂ ਹੈ। ਜਾਂ ਤਾਂ ਇਹ ਕੰਮ ਛੱਡ ਕੇ ਪਾਸੇ ਹੋ ਜਾਓ ਤੇ ਜਾਂ ਫਿਰ ਜੋ ਜਿਵੇਂ ਅਸੀਂ ਕਹਿਣੇ ਉਵੇਂ ਕਰੋ, ਜਿਵੇਂ ਅੱਜ ਆਪਾਂ ਇੱਕ ਖਬਰ ਦੀ ਸੁਰਖੀ ਸ਼ੇਅਰ ਕੀਤੀ ਹੈ। ਸੋ ਇਹ ਚੀਜ਼ਾਂ ਉੱਥੇ ਰਾਸ ਆਈਆਂ। ਜਿਹੜੀ ਪਾਰਟੀ ਨੂੰ ਦਿੱਲੀ ਦੇ ਵੋਟਰ ਨੇ ਨਕਾਰਤਾ, ਜਿਹੜੀ ਪਾਰਟੀ ਨੂੰ ਹਿਮਾਚਲ ਦੇ ਵੋਟਰ ਨੇ ਨਕਾਰਤਾ, ਉਹ ਪਾਰਟੀ ਨੂੰ ਉਹ ਗਰਾਊਂਡ ਰਾਸ ਆ ਰਹੀ ਹੈ ਜਿਹੜਾ ਗਰਾਊਂਡ ਉਹਨਾਂ ਨੇ ਤਿਆਰ ਕੀਤਾ, ਜਿਸ ਗਰਾਊਂਡ ਦੇ ਨਾਲ ਉਹ ਅੱਜ ਵੀ ਵੋਟਾਂ ਲੈ ਰਹੇ ਨੇ ਔਰ ਬੜੇ ਧੜੱਲੇ ਦੇ ਨਾਲ। ਦੇਖੋ ਰੈਲੀ ਦੇ ਵਿੱਚ ਜੇ ਕੋਈ ਸਟੇਜ ਤੇ ਬੰਦਾ ਇਹ ਗੱਲਾਂ ਕਰ ਰਿਹਾ ਤਾਂ ਇਸ ਤੋਂ ਵੱਡਾ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਥੋੜ੍ਹਾ ਹੁੰਦੀ, ਜਿਹੜੀ ਚੀਜ਼ ਪ੍ਰਤੱਖ ਆ। ਔਰ ਸਦਕੇ ਜਾਈਏ ਜਿਹੜੀ ES ਸ਼ਰਮਾ ਜੀ ਨੇ ਜਾਂ ਜਗਦੀਪ ਛੋਕਰ ਜੀ ਨੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਉਠਾਇਆ, ਚੋਣ ਕਮਿਸ਼ਨ ਕੋਲੇ ਭੇਜਿਆ, ਪਰ ਚੋਣ ਕਮਿਸ਼ਨ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹ ਕਾਰਵਾਈ ਕਰਦੇ ਜਾਂ ਇਹਦੇ ਤੇ ਕਾਰਵਾਈ ਤਾਂ ਕਰਨੀ ਦੂਰ ਦੀ ਗੱਲ, ਇਹਦਾ ਨੋਟਿਸ ਵੀ ਲੈਣਾ ਜ਼ਰੂਰੀ ਨਹੀਂ ਸਮਝਿਆ, ਜਦ ਕਿ ਇਹ ਬਿਲਕੁਲ ਸਿੱਧੇ ਤੌਰ ਤੇ ਗਲਤ ਚੀਜ਼ ਆ। ਜੇਕਰ ਹੁਣ ਕੱਲ੍ਹ ਨੂੰ ਪੋਲਰਾਈਜੇਸ਼ਨ ਕਰਨੀ ਹੈ ਤਾਂ ਕੀ ਕਾਂਗਰਸ ਸਿੱਖ ਕਤਲੇਆਮ ਦਾ ਹਵਾਲਾ ਦੇਊਗੀ, ਜਿਹੜਾ ਕਿ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਹਟਾਇਆ ਉਹਨਾਂ ਨੂੰ ਕਿ ਨਹੀਂ ਤੁਸੀਂ ਇਹ ਨਹੀਂ ਕਹਿਣਾ, ਔਰ ਕਾਂਗਰਸੀ ਲੀਡਰ ਬਚਦੇ ਨੇ। ਹੁਣ ਤਾਂ ਤੁਸੀਂ ਦੇਖੋ ਕਿ ਰਵਨੀਤ ਬਿੱਟੂ ਦੇ ਤੁਸੀਂ ਰੀਸੈਂਟਲੀ ਜਿਹੜੇ ਲੰਘੇ ਦਿਨਾਂ ਦੇ ਵਿੱਚ ਬਿਆਨ ਆਇਆ ਉਹ ਦੇਖੋ ਤੁਸੀਂ, ਉਹ ਭਾਈ ਅਮਰਤਪਾਲ ਸਿੰਘ ਦੀ ਮੁਖਾਲਫਤ ਨਹੀਂ ਕਰ ਰਹੇ, ਕਰਨੀ ਵੀ ਨਹੀਂ ਚਾਹੀਦੀ। ਉਹ ਕਹਿ ਰਿਹਾ ਰਵਨੀਤ ਬਿੱਟੂ ਹੁਣ ਲਾਈਨ ਤੇ ਆਇਆ ਵਾ, ਉਹ ਕਹਿ ਰਿਹਾ ਕਿ ਭਾਈ ਅਮਰਤਪਾਲ ਸਿੰਘ ਪ੍ਰਚਾਰ ਕਰ ਰਹੇ ਨੇ, ਉਹ ਅੰਮ੍ਰਿਤ ਛਕਾ ਰਹੇ ਨੇ, ਛਕਾਉਣਾ ਚਾਹੀਦਾ, ਚੰਗੀ ਗੱਲ ਹੈ। ਹੁਣ ਲਾਈਨ ਤੇ ਆ ਰਹੇ ਨੇ ਹੌਲੀ ਹੌਲੀ ਲੀਡਰ। ਸੋ ਇਹ ਲੋਕਾਂ ਦਾ ਦਬਾਅ ਹੈ, ਲੋਕਾਂ ਦਾ ਦਬਾਅ। ਜਦੋਂ ਕਾਂਗਰਸ ਪਾਰਟੀ ਨੇ ਕਮਲਜੀਤ ਬਰਾੜ ਨੂੰ ਕੱਢਿਆ ਸਿਰਫ ਤੇ ਸਿਰਫ ਅੰਮ੍ਰਿਤਪਾਲ ਸਿੰਘ ਦੀ ਪ੍ਰਸ਼ੰਸਾ ਕਰਨ ਬਦਲੇ, ਕਹਿ ਲਓ, ਜਾਂ ਉਹਦੀ ਹਮਾਇਤ ਕਰਨ ਬਦਲੇ, ਤਾਂ ਲੋਕਾਂ ਨੇ ਦਬਾਅ ਬਣਾਇਆ। ਇਹ ਦਬਾਅ ਸਾਰੇ ਕਿਤੇ ਹੋਣਾ ਚਾਹੀਦਾ, ਇਹ ਦਬਾਅ ਗੁਜਰਾਤ ਦੇ ਵਿੱਚ ਵੀ ਹੋਣਾ ਚਾਹੀਦਾ, ਇਹ ਦਬਾਅ ਦਿੱਲੀ ਦੇ ਵਿੱਚ ਵੀ ਹੋਣਾ ਚਾਹੀਦਾ। ਦਿੱਲੀ, ਜਿੱਥੇ ਦਿੱਲੀ ਨੂੰ ਸੱਤਾ ਦਾ ਧੁਰਾ ਕਿਹਾ ਜਾਂਦਾ ਹੈ, ਦਿੱਲੀ ਦੇ ਵਿੱਚ MCD ਇਲੈਕਸ਼ਨਸ ਦੇ ਵਿੱਚ ਭਾਜਪਾ ਨੂੰ ਲੋਕਾਂ ਨੇ ਨਕਾਰਤਾ, ਆਮ ਆਦਮੀ ਪਾਰਟੀ ਆਈ ਆ ਉੱਥੇ। ਹਿਮਾਚਲ ਦੇ ਵਿੱਚ ਕਾਂਗਰਸ ਨੂੰ ਮੌਕਾ ਦਿੱਤਾ ਲੋਕਾਂ ਨੇ, ਐਂਟੀ ਇਨਕੰਬੈਂਸੀ ਦਾ ਲਾਹਾ ਮਿਲਿਆ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਨਕਾਰਤਾ। ਦੇਖੋ ਤਿੰਨੇ ਪਾਰਟੀਆਂ ਸੇਮ ਪੇਜ ਤੇ ਮਿਲਣਗੀਆਂ ਤੁਹਾਨੂੰ। ਜੋ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੈ, ਦਿੱਲੀ ਦੇ ਵਿੱਚ ਉਹ ਕਾਂਗਰਸ ਦੀ ਸਥਿਤੀ ਹੈ। ਜੋ ਦਿੱਲੀ ਦੇ ਵਿੱਚ ਭਾਜਪਾ ਦੀ ਸਥਿਤੀ ਹੈ, ਸੇਮ ਸਥਿਤੀ ਕਾਂਗਰਸ ਦੀ ਗੁਜਰਾਤ ਦੇ ਵਿੱਚ ਹੈ। 3 ਥਾਂ ਚੋਣਾਂ ਹੋਈਆਂ ਨੇ, ਤਿੰਨੇ ਪਾਰਟੀਆਂ ਇੱਕ ਇੱਕ ਥਾਂ ਮੱਲ ਕੇ ਬਹਿ ਗਈਆਂ, ਜਿੱਥੇ ਜਿੱਥੇ ਉਹਨਾਂ ਦਾ ਦਾਅਵਾ ਮਜ਼ਬੂਤ ਸੀ। ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਮਜ਼ਬੂਤ ਸੀ, ਗੁਜਰਾਤ ਦੇ ਵਿੱਚ ਉਹਨੇ ਕਾਂਗਰਸ ਦਾ ਰਾਹ ਮੁਸ਼ਕਲ ਕੀਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਭਾਜਪਾ ਨੇ ਸਖਤ ਟੱਕਰ ਦਿੱਤੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਉਹ ਹੋਈ ਜੋ ਉਹਨੇ ਗੁਜਰਾਤ ਦੇ ਵਿੱਚ ਕਾਂਗਰਸ ਨਾਲ ਕੀਤੀ, ਕਾਂਗਰਸ ਨੇ ਹਿਮਾਚਲ ਦੇ ਵਿੱਚ ਕੀਤੀ। ਕਾਂਗਰਸ ਦੀ ਵਾਰੀ ਆਈ BJP ਨੂੰ ਸੱਤਾ ਮਿਲਣ ਤੋਂ ਬਾਅਦ। ਪਰ ਜਿਵੇਂ ਮੈਂ ਸ਼ੁਰੂਆਤ ਕੀਤੀ ਸੀਗੀ ਕਿ ਇਹਨਾਂ ਚੀਜ਼ਾਂ ਦੇ ਵਿੱਚ
ਪੋਲਿਟਿਕਸ ਮਾਡਲ ਦੇ ਵਿੱਚ ਕਦੇ ਵੀ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੋਣਾ ਚਾਹੀਦਾ। ਇੰਦਰਾ ਗਾਂਧੀ ਵੱਡੀ ਬਣੀ, ਦੇਸ਼ ਨੇ ਉਹਦੇ ਸਿੱਟੇ ਭੁਗਤੇ। ਨਹਿਰੂ ਵੱਡਾ ਸੀ, ਦੇਸ਼ ਨੇ ਉਹਦੀਆਂ ਕਈ ਗਲਤ ਫੈਸਲਿਆਂ ਦੇ ਸਿੱਟੇ ਭੁਗਤ ਰਿਹਾ ਦੇਸ਼। ਮੋਦੀ ਵੱਡਾ ਬਣਾਇਆ, ਦੇਸ਼ ਨੇ ਸਿੱਟੇ ਭੁਗਤੇ। ਇਸੇ ਤਰ੍ਹਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਦੋਂ ਲੋਕਾਂ ਨੂੰ ਬਹੁਤ ਵੱਡੀਆਂ ਧਾਰਮਿਕ ਸ਼ਖਸੀਅਤਾਂ ਬਣਾ ਕੇ ਪੇਸ਼ ਕੀਤਾ ਗਿਆ ਤਾਂ ਲੋਕਾਂ ਨੇ ਉਹਦੇ ਸਿੱਟੇ ਭੁਗਤੇ। ਇੱਥੇ ਵੀ ਤੁਸੀਂ ਦੇਖੋਗੇ, ਜਦੋਂ ਇੱਥੋਂ ਦੀ ਪੋਲਿਟਿਕਸ ਨੂੰ ਐਨਾਲਿਸਿਸ ਕਰੋਗੇ, ਜਦੋਂ ਕਿਸੇ ਵੀ ਬੰਦੇ ਨੂੰ, ਵਿਅਕਤੀ ਵਿਸ਼ੇਸ਼ ਨੂੰ ਸਿਸਟਮ ਨਾਲੋਂ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਤਾਂ ਲੋਕਾਂ ਨੂੰ ਉਹਦੇ ਸਿੱਟੇ ਭੁਗਤਣੇ ਪਏ। ਉਹ ਗੱਲ ਵੱਖਰੀ ਹੈ ਕਿ ਕੋਈ ਬੰਦਾ ਇਸ ਚੀਜ਼ ਨੂੰ ਅਕਾਊਂਟੇਬਿਲਿਟੀ ਮੰਨੇ ਜਾਂ ਨਾ ਮੰਨੇ, ਉਹ ਗੱਲ ਵੱਖਰੀ ਹੈ ਕਿ ਕੋਈ ਵੀ ਬੰਦਾ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ, ਪਰ ਇਹ ਚੀਜ਼ਾਂ ਦੇ ਸਿੱਟੇ ਨਿਕਲੇ ਨੇ, ਜ਼ਰੂਰ ਨਿਕਲੇ ਨੇ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਇਹ ਡਿਬੇਟ ਬਹੁਤ ਵੱਡੀ ਹੈ, ਇਹਦੇ ਲਈ ਹੋਰ ਵੀ ਕਈ ਪਹਿਲੂਆਂ ਤੇ ਗੱਲ ਕੀਤੀ ਜਾ ਸਕਦੀ ਹੈ, ਕਦੇ ਸਮਾਂ ਲੱਗੇ ਤਾਂ ਜ਼ਰੂਰ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਵਿਸ਼ਵ ਭਰ ਦੀਆਂ ਅਹਿਮ ਤੇ ਵੱਡੀਆਂ ਤੇ ਨਾਲ ਅਮਰੀਕਾ ਦੀਆਂ ਖਾਸ ਖਬਰਾਂ ਜਾਣਨ ਦੇ ਲਈ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।